AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੋਤਿਓ, ਅੱਜ ਅਕਤੂਬਰ ਦੀ 5 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਦੇ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀਆਂ ਰੀਨਿਊਅਲਸ ਦਾ ਡੇਟਸ ਸ਼ੁਰੂ ਹੋ ਚੁੱਕੀਆਂ ਹੈ। ਜੇ ਤੁਸੀਂ ਆਪਣੇ ਹੈਲਥ ਇੰਸ਼ੋਰੈਂਸ ਪਲਾਨਸ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ ਜਾਂ ਉਸ ਦੇ ਵਿੱਚ ਕੋਈ ਅਪਡੇਟਸ ਕਰਵਾਉਣੀ ਹੈ ਤਾਂ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 ਦੇ ਉੱਤੇ। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਅਨ 415 909 0500 ਦਿਨ ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਲਖਵੀਰ ਸਿੰਘ ਸਮਰਾ, ਟੈਕਸਸ, ਹਰਨੇਕ ਸਿੰਘ ਪਾਬਲਾ, ਰੈਂਟਨ, ਵਾਸ਼ਿੰਗਟਨ, H&M ਆਇਲ, ontario, ਕੈਲੀਫੋਰਨੀਆ, ਹਰਜੀਤ ਸਿੰਘ, ਲੈਥਰੋਪ, ਐਂਟੀਲੋਪ, ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ, ਟਰਲੋਕ, ਗੁਰਮੇਲ ਸਿੰਘ, ਬਲਬੀਰ ਕੌਰ ਵਾਸੀ, ਐਲਗਰੋਵ, ਗੁਰਨੇਜ ਸਿੰਘ ਬਾਗੜੀ, ਫਰੈਜ਼ਨੋ, ਰੌਡ ਐਂਡ ਰੌਬ, ਈਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਟਰੱਕ ਟ੍ਰੇਲਰ ਦੇ ਪਾਰਟਸ ਜਿਹੜੇ ਉਹ ਤੁਸੀਂ ਖਰੀਦ ਸਕਦੇ ਹੋ। ਆਫਟਰ ਮਾਰਕੀਟ ਪਾਰਟਸ ਦੇ ਨਾਲ OEM ਹਾਈ ਕੁਆਲਿਟੀ ਪਾਰਟਸ ਬਹੁਤ ਹੀ ਵਾਜਿਬ ਕੀਮਤਾਂ ਦੇ ਉੱਤੇ ਇਹਨਾਂ ਦੇ ਕੋਲੋਂ ਤੁਸੀਂ ਖਰੀਦ ਸਕਦੇ ਹੋ। ਉਸ ਦੇ ਲਈ ਇਹਨਾਂ ਨੂੰ ਕਾਲ, ਇਹਨਾਂ ਦੀਆਂ ਦੋ ਲੋਕੇਸ਼ਨ ਨੇ। ਟਰਲਕ ਲਈ ਕਾਲ 2096687183 ਤੇ ਸਟਾਕਟਨ ਲਈ ਕਾਲ 2094102222 ਤੇ ਸਪਾਂਸਰ ਕਰਦੇ ਨੇ ਗਰੇਵਾਲ ਟਰੈਵਲ ਸਰਵਿਸਿਜ਼, ਯੂਬਾ ਸਿਟੀ, ਜਿਨ੍ਹਾਂ ਤੋਂ ਤੁਸੀਂ ਟੈਕਸ, ਪੇਰੋਲ, ਪਾਸਪੋਰਟ, OCI, ਵੀਜ਼ਾ ਤੇ ਹੋਰ ਸੇਵਾਵਾਂ ਲੈ ਸਕਦੇ ਹੋ। ਇਹਨਾਂ ਸੇਵਾਵਾਂ ਲਈ ਕਾਲ 5307517605। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਸਰੋਤਿਆਂ ਨੂੰ ਯਾਦ ਹੋਊਗਾ, ਅੱਜ ਤੋਂ 1 ਸਾਲ ਪਹਿਲਾਂ ਮਰਸਟ ਦੇ ਵਿੱਚ ਇੱਕ ਪਰਿਵਾਰ ਦੇ 4 ਜੀਆਂ ਨੂੰ ਇੱਕ ਕਾਤਲ ਨੇ ਕਿਡਨੈਪ ਕਰ ਲਿਆ ਸੀ ਤੇ ਅੱਜ ਦੇ ਦਿਨ ਉਹਨਾਂ ਦਾ ਜਿਹੜਾ ਆ ਉਸਨੇ ਮਰਸਟ ਦੇ ਲਾਗੇ ਡੌਸ ਪਾਲੋਸ ਜੋ ਟਾਊਨ ਆ ਉਹਦੇ ਖੇਤਾਂ ਦੇ ਵਿੱਚ ਕਤਲ ਕਰ ਦਿੱਤਾ ਸੀ, ਜਿਹਦੇ ਵਿੱਚ ਕੁਝ ਮਹੀਨਿਆਂ ਦੀ ਇੱਕ ਬੱਚੀ ਸੀ ਰੂਹਾ ਢੇਰੀ ਤੇ 2 ਬ੍ਰਦਰ ਸੀ ਤੇ ਇੱਕ ਉਹਨਾਂ ਦੀ ਵਾਈਫ ਸੀ। ਸੋ ਪਿਛਲੇ ਐਤਵਾਰ ਉਹਨਾਂ ਦੀ ਬਰਸੀ ਜਿਹੜੀ ਆ ਗੁਰਦੁਆਰਾ ਸਾਹਿਬ ਮਰਸਟ ਦੇ ਵਿੱਚ ਮਨਾਈ ਗਈ ਤੇ ਪਰਿਵਾਰ ਜਿਹੜਾ ਆ ਹਜੇ ਵੀ ਬਹੁਤ ਦੁਖੀ ਹੈਗਾ। ਟਰੱਕਿੰਗ ਬਿਜ਼ਨਸ ਹੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਜਿਹੜੇ ਟਰੱਕਿੰਗ ਇੰਡਸਟਰੀ 'ਚ ਹੈਗੇ ਆ ਤੇ ਹਜੇ ਤੱਕ ਉਹਨਾਂ ਨੂੰ ਜਸਟਿਸ ਨਹੀਂ ਮਿਲ ਰਿਹਾ, ਕਿਉਂਕਿ ਡੇਟਸ ਦੇ ਉੱਤੇ ਡੇਟਸ ਅੱਗੇ ਚੱਲ ਰਹੀਆਂ ਹੈਗੀਆਂ। ਆਪਾਂ ਤੁਹਾਨੂੰ ਵਾਰ-ਵਾਰ ਜਿਹੜਾ ਸਮੇਂ-ਸਮੇਂ ਤੇ ਦੱਸਦੇ ਵੀ ਰਹਿੰਦੇ ਆ ਕਿ ਕੀ ਕੁਝ ਉਸ ਮਾਮਲੇ ਦੇ ਵਿੱਚ ਚੱਲ ਰਿਹਾ ਹੈ। ਪਰ ਇੱਕ ਗੱਲੋਂ ਮੈਂ ਤੇ ਰਾਜਕਰਮਵੀਰ ਸਿੰਘ ਹੁਣੀ ਪਿਛਲੇ ਐਤਵਾਰ ਮਰਸਟ ਦੇ ਗੁਰਦੁਆਰਾ ਸਾਹਿਬ ਵਿੱਚ ਗਏ ਸੀ, ਜਦੋਂ ਉਹਨਾਂ ਦੀ ਬਰਸੀ ਦੇ ਉੱਤੇ ਉਹਨਾਂ ਨੇ ਸਹਿਜ ਪਾਠ ਸੁਖਮਨੀ ਸਾਹਿਬ ਦੇ ਭੋਗ ਪਾਏ ਸੀ ਤੇ ਪਰਿਵਾਰ ਦੁਖੀ ਬਹੁਤ ਹੈ। ਕਹਿੰਦੇ ਵੀ ਇੰਨੀਆਂ ਝੂਠੀਆਂ ਅਫਵਾਹਾਂ ਫੈਲਾਈਆਂ ਗਈਆਂ ਵੀ ਸ਼ਾਇਦ ਉਹਨਾਂ ਦਾ ਪਰਿਵਾਰ ਕਿਸੇ ਕੋਈ ਗਲਤ ਕੰਮ ਦੇ ਵਿੱਚ ਇਨਵੋਲਵ ਸੀ। ਇੱਕ ਤਾਂ ਕਹਿੰਦੇ ਵੀ ਸਾਡੇ 4 ਮੈਂਬਰ ਚਲੇ ਗਏ ਤੇ ਦੂਸਰਾ ਉੱਤੋਂ ਇਦਾਂ ਦੀਆਂ ਜਿਹੜੀਆਂ ਗਲਤ ਅਫਵਾਹਾਂ ਫੈਲਾਈਆਂ ਗਈਆਂ। ਇੱਕ ਗੱਲ ਦਾ ਜਿਹੜਾ ਮੈਂ ਵੀ ਬਹੁਤ ਫੀਲ ਕੀਤਾ ਵੀ ਦੇਖੋ, ਟਰੱਕਿੰਗ ਇੰਡਸਟਰੀ 'ਚ ਹਜ਼ਾਰਾਂ ਦੇ ਕਰੀਬ ਆਪਣੇ ਭੈਣ ਭਰਾ ਹੈਗੇ ਆ ਤੇ ਮੈਨੂੰ ਨਹੀਂ ਲੱਗਦਾ ਵੀ ਟਰੱਕਿੰਗ ਇੰਡਸਟਰੀ ਵਾਲੇ ਉੱਥੇ ਬਾਹਲੇ ਪਹੁੰਚੇ ਸੀ ਉਸ ਦਿਨ, ਹਨਾ। ਸੋ ਪਰਿਵਾਰ ਦੇ ਇਮੀਡੀਏਟ ਫੈਮਿਲੀ ਮੈਂਬਰ ਸੀਗੇ, ਕੁਛ ਜਿਹੜੇ ਲੋਕਲ ਉਸ ਸ਼ਹਿਰ ਦੇ ਵਿੱਚ ਮਰਸਟ 'ਚ ਰਹਿੰਦੇ ਹੈਗੇ ਆ, ਕਿਉਂਕਿ ਆਪਾਂ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਪਰਿਵਾਰ ਦੇ ਨਾਲ ਹਮਦਰਦੀ ਦਿਖਾਉਣੀ ਚਾਹੀਦੀ ਸੀ ਤੇ ਇਹ ਜ਼ੁਲਮ ਜਿਹੜਾ ਆ ਬਹੁਤ ਵੱਡਾ ਹੋਇਆ ਤੇ ਕਿਸੇ ਦੇ ਪਰਿਵਾਰ ਵਿੱਚ ਇਦਾਂ ਦਾ ਨਾ ਹੋਵੇ, ਇਹ ਤਾਂ ਵਾਹਿਗੁਰੂ ਅੱਗੇ ਆਪਾਂ ਇਹੀ ਅਰਦਾਸ ਕਰਦੇ ਹਾਂ। ਪਰ ਅੱਜ ਉਹਨਾਂ ਨੂੰ ਆਪਾਂ ਯਾਦ ਕਰ ਰਹੇ ਹਾਂ, 4 ਰੂਹਾਂ ਨੂੰ। ਉਹਨਾਂ ਦੇ ਸੰਬੰਧ ਦੇ ਵਿੱਚ ਦੁਪਹਿਰ ਨੂੰ ਜਿਹੜੇ ਰਾਜਕਰਮਵੀਰ ਸਿੰਘ ਹੁਣੀ 3 ਵਜੇ ਪ੍ਰੋਗਰਾਮ ਕਰਨਾ, ਪਰਿਵਾਰ ਦੇ ਨਾਲ ਜੋ ਗੱਲਬਾਤ ਹੋਈ ਆ ਸਾਰਾ ਕੁਛ ਉਹ ਤੁਹਾਡੇ ਨਾਲ ਜਿਹੜਾ ਆ ਸੁਣਾਇਆ ਵੀ ਜਾਊਗਾ, ਡਿਸਕਸ ਵੀ ਕੀਤਾ ਜਾਊਗਾ। ਸੋ ਇੱਕ ਜ਼ਰੂਰ ਬੇਨਤੀ ਆ, ਜਿੰਨੇ ਵੀ ਆਪਣੇ ਭੈਣ ਭਰਾ ਸੁਣਦੇ ਆ ਕਿ ਕਿਸੇ ਦੇ ਦੁੱਖ ਦੇ ਵਿੱਚ ਸਾਂਝੇ ਜ਼ਰੂਰ ਹੋਇਆ ਕਰੀਏ, ਇੰਨਾ ਕੁ ਜ਼ਰੂਰ ਆਪਣਾ ਜਿਹੜਾ ਫਰਜ਼ ਬਣਦਾ ਹੈ।
ਜੀ ਬਿਲਕੁਲ 8 ਮਹੀਨੇ ਦੀ ਬੱਚੀ ਸੀ। ਉਹਦੇ ਮਾਪੇ ਜਸਲੀਨ ਕੌਰ 27 ਸਾਲ, ਜਸਦੀਪ ਸਿੰਘ 36 ਸਾਲ ਤੇ ਉਸ ਬੱਚੀ ਦਾ ਤਾਇਆ ਅਮਨਦੀਪ ਸਿੰਘ, ਉਹਨਾਂ ਨੂੰ ਅੱਜ ਦੇ ਦਿਨ ਜਿਹੜਾ ਉਹ ਖੋਲਿਆ ਗਿਆ। 3 ਤਰੀਕ ਤੋਂ ਕਿਡਨੈਪ ਸੀਗੇ, ਲਾਪਤਾ ਸੀ, ਲੱਭ ਨਹੀਂ ਸੀ ਰਹੇ ਤੇ 5 ਤਰੀਕ ਨੂੰ ਅੱਜ ਦੇ ਦਿਨ ਤਕਰੀਬਨ ਸ਼ਾਮ ਕੁ ਜਿਹੇ ਨੂੰ ਅੱਜ ਦੇ ਦਿਨ 1 ਸਾਲ ਪਹਿਲਾਂ ਇਹਨਾਂ ਦੀਆਂ ਜਿਹੜੀਆਂ ਬਾਡੀਜ਼ ਆ ਉਹ ਸ਼ੈਰਿਫ ਡਿਪਾਰਟਮੈਂਟ ਨੂੰ ਪਤਾ ਲੱਗਾ ਸੀਗਾ। ਸੋ ਇਸ ਦੇ ਉੱਤੇ ਅਪਡੇਟਸ ਆਪਾਂ ਸਪੈਸ਼ਲ ਇੱਕ ਰਿਪੋਰਟ ਵੀ ਪਾਈ ਹੋਈ ਆ, ਪਰਿਵਾਰ ਦੇ ਨਾਲ ਗੱਲਬਾਤ ਜਿਹੜੀ ਆ ਉਹ ਵੀ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪਾਈ ਹੋਈ ਆ ਤੇ ਬਾਕੀ 3 ਤੋਂ 4 ਵਜੇ ਤੱਕ ਆਪਾਂ ਇਸ ਦੇ ਬਾਬਤ ਵਿਸ਼ੇਸ਼ ਗੱਲਬਾਤ ਵੀ ਜਿਹੜੀ ਉਹ ਕਰਾਂਗੇ। ਤੇ ਸਭ ਨੂੰ ਹੀ ਅਸੀਂ ਉਹਨਾਂ ਵਿਛੜੀਆਂ ਰੂਹਾਂ ਨੂੰ ਯਾਦ ਕਰਦੇ ਹਾਂ, ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੁੰਦੇ ਆ ਤੇ ਇਹੀ ਕੋਸ਼ਿਸ਼ ਆ, ਇਹੀ ਸਾਰਿਆਂ ਨੂੰ ਅਪੀਲ ਆ ਭਾਈ ਇਹਨਾਂ ਦੇ ਦੁੱਖ ਨੂੰ ਵੰਡਾਉਣ ਦੀ ਕੋਸ਼ਿਸ਼ ਕਰੋ, ਵਧਾਉਣ ਦੀ ਨਹੀਂ। ਤੇ ਵਾਪਸ ਪਰਤੀਏ ਇਸ ਪ੍ਰੋਗਰਾਮ ਦੇ ਵੱਲ। ਰਮਨ ਜੀ, ਹਰਜੋਤ ਜੀ, ਗੱਲਬਾਤ ਜਿਹੜੀ ਉਹ ਕਰਦੇ ਆ। ਇਸ ਤੋਂ ਪਹਿਲਾਂ ਆਪਾਂ ਓਵਰ ਟਾਈਮ ਦੇ ਪੇ ਵਾਲੇ ਕੇਸ ਦੀ ਗੱਲ ਕਰੀਏ। ਰਮਨ ਜੀ, ਸ਼ੁਰੂਆਤ ਕਰਦੇ ਹਾਂ ਮਾਰਕੀਟ ਦੇ ਹਾਲਾਤਾਂ ਤੋਂ। ਕੀ ਅਪਡੇਟਸ ਹੈਗੀਆਂ ਉਸ ਨੂੰ ਲੈ ਕੇ, ਸਟਿਲ ਸੇਮ ਜਾਂ ਕੁਛ ਹਿਲਜੁਲ ਦੇਖ ਨਜ਼ਰ ਆ ਰਹੀ ਹੈ? ਆਲਮੋਸਟ ਸਟਿਲ ਮਾਰਕੀਟ ਵੈਸੇ ਹੀ ਸਿਚੁਏਸ਼ਨਸ ਹੈਗੀ ਆ, ਥੋੜੀ ਬਹੁਤ ਜਿੱਦਾਂ ਫਰਕ ਪਿਆ ਹੈਗਾ, ਥੋੜਾ ਪੋਜ਼ਿਟਿਵ ਵੱਲ ਨੂੰ ਆਇਆ ਹੈਗਾ ਕਿ ਥੋੜੇ ਜਿਹੜੇ ਆ ਉਹ ਬੈਟਰ ਹੁੰਦੇ ਦਿਖ ਰਹੇ ਆ, ਪਰ ਉਹਦੇ ਨਾਲ ਨਾਲ ਜਿਹੜਾ ਕਾਸਟ ਆਫ ਆਪਰੇਸ਼ਨ ਆ, ਫਿਊਲ ਕਾਸਟ ਹੈਗੀ ਆ, ਹੋਰ ਕਈ ਚੀਜ਼ਾਂ ਹੈਗੀਆਂ ਉਹ ਕਾਫੀ ਜਿਹੜੀਆਂ ਸਟਿਫ ਹੈਗੀਆਂ, ਹਾਈ ਹੈਗੀਆਂ। ਸੋ ਇਸ ਕਰਕੇ ਥੋੜਾ ਬਹੁਤ ਵਾਧਾ ਵੀ ਜਿਹੜਾ ਆ ਉਹ ਵਿੱਚ ਹੀ ਕੰਜ਼ਿਊਮ ਹੋ ਜਾਂਦਾ ਆ। ਤੇ ਬਾਕੀ ਜਿਹੜੀਆਂ ਇਸ ਵੇਲੇ ਸਿਚੁਏਸ਼ਨਸ ਹੈਗੀਆਂ ਉਹ ਜ਼ਿਆਦੀਆਂ ਕੰਪਨੀਜ਼ ਨੂੰ ਇਹ ਹੈਗੀ ਕਿ ਕਾਸਟ ਕਟਿੰਗ ਦੇ ਚੱਕਰ ਦੇ ਵਿੱਚ ਅਸੀਂ ਆਪਣੀ ਜਿਹੜੇ ਕਾਰਨਰਸ ਕੱਟ ਕਰ ਰਹੇ ਹਾਂ ਨਾ, ਕਿ ਕਾਸਟ ਕਟਿੰਗ ਕਰਨ ਦੇ ਲਈ ਜਿਹੜੀਆਂ ਚੀਜ਼ਾਂ ਤਾਂ ਤੁਹਾਨੂੰ ਰਿਕੁਆਇਰਡ ਹੈਗੀਆਂ, ਜਿਹੜੀਆਂ ਕੰਪਲਾਇੰਸ ਦੇ ਵਿੱਚ ਰਹਿਣ ਨੂੰ ਰਿਕੁਆਇਰਡ ਹੈਗੀਆਂ, ਉਹਨਾਂ ਨੂੰ ਵੀ ਅੱਖੋਂ ਲਈ ਕੀਤਾ ਜਾ ਰਿਹਾ। ਉਹ ਬੈਡ ਹੈਗਾ ਬਿਜ਼ਨਸ ਲਈ, ਲੌਂਗ ਰਨ ਲਈ ਬੈਡ ਹੈਗਾ। ਬਟ ਡੈਫੀਨੇਟਲੀ ਮਾਰਕੀਟ ਜਿਹੜੀ ਆ ਥੋੜੀ ਜਿਹੀ ਸੁਧਰੀ ਹੈਗੀ ਆ, ਪਰ ਉਨੀ ਜਿੰਨੀ ਚਾਹੀਦੀ ਆ। ਠੀਕ ਹੈ, ਠੀਕ ਹੈ ਜੀ। ਚਲੋ ਹੋਪਫੁਲੀ ਹੌਲੀ ਹੌਲੀ ਸੁਧਾਰ ਜਿਹੜਾ ਉਹ ਆਉਂਦਾ ਜਾਵੇ। ਲੌਂਗ ਟਰਮ ਕੀ ਨਜ਼ਰ ਆਉਂਦਾ ਆ ਮਾਰਕੀਟ ਦੇ ਜਿਹੜਾ ਚੜਾਈ ਵਾਲੇ ਪਾਸੇ ਨੂੰ ਕਿੱਦਾਂ? ਕਿਉਂਕਿ ਹੁਣ ਤਾਂ ਬਹੁਤ ਸਾਰੀਆਂ ਇੱਦਾਂ ਦੀਆਂ ਵੀ ਰਮਨ ਜੀ, ਹਰਜੋਤ ਜੀ, ਆਪਾਂ ਨੂੰ ਕਾਲਸ ਤੇ ਲੋਕ ਜਿਹੜੇ ਉਹ ਦੱਸ ਰਹੇ ਆ, ਜੇ ਕਿਸੇ ਦੀਆਂ 2-2 3-3 ਪੇਮੈਂਟਾਂ ਮਿਸ ਹੋ ਰਹੀਆਂ ਆ, ਟਰੱਕ ਰੀਪੋਜੈਸ ਹੋਣੇ ਸ਼ੁਰੂ ਹੋ ਗਏ ਆ। ਬਿਲਕੁਲ ਜੀ, ਉਹ ਅਲਟੀਮੇਟਲੀ ਤਾਂ ਦੇਖੋ ਹੁਣ ਜਿਹੜਾ ਬੈਂਕ ਹੈਗਾ ਉਹ ਕਿਤੇ ਨਾ ਕਿਤੇ ਤੱਕ ਕਿਸੇ ਨਾ ਕਿਸੇ ਟਾਈਮ ਤੱਕ ਵੇਟ ਕਰਦਾ ਆ, ਪਰ ਅਲਟੀਮੇਟਲੀ ਜਿਹੜੀ ਵੇਟ ਹੈਗੀ ਆ ਉਹ ਕਿਤੇ ਨਾ ਕਿਤੇ ਜਾ ਕੇ ਖਤਮ ਹੋ ਜਾਂਦੀ ਆ। ਸੋ ਉੱਥੇ ਫਿਰ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੁਣ ਹੈਗੀਆਂ ਉਹ ਹੋਣੀਆਂ ਸ਼ੁਰੂ ਹੁੰਦੀਆਂ, ਕਿਉਂਕਿ ਬੈਂਕਸ ਜਿਹੜੇ ਹੈਗੇ ਆ ਇੱਕ ਤਾਂ ਫਿਊਚਰ ਵਾਸਤੇ ਬਹੁਤ ਸਟ੍ਰਿਕਟ ਹੋ ਰਹੇ ਆ। ਦੂਸਰੀ ਗੱਲ ਹੈ ਕਿ ਜਿਹੜੀ ਕੰਮ ਚੱਲ ਰਿਹਾ ਹੈਗਾ ਉਹਦੇ ਵਿੱਚ ਵੀ ਬੈਂਕ ਜਿਹੜੇ ਹੈਗੇ ਆ ਇਸ ਵੇਲੇ ਕਾਫੀ ਸਟ੍ਰਿਕਟ ਹੈਗੇ ਆ। ਜੀ ਜੀ ਤੇ ਅੱਜ ਦੀਆਂ ਆਪਾਂ ਕੁਝ ਟਰੱਕਿੰਗ ਨਾਲ ਰਿਲੇਟਡ ਖਬਰਾਂ ਵੀ ਸਾਂਝੀਆਂ ਕਰਾਂਗੇ। ਮੈਂ ਦੇਖ ਰਿਹਾ ਸੀ ਰਮਨ ਜੀ ਤੇ ਰਾਜਕਨਵੀਰ ਸਿੰਘ ਜੀ, ਮੋਰ ਦੈਨ 50% ਜੇ ਪਿਛਲੇ ਕੁਝ ਦਿਨਾਂ ਦੇ ਵਿੱਚ ਖਬਰਾਂ ਦੇਖੀਆਂ ਜਾਵੇ ਟਰੱਕਿੰਗ ਇੰਡਸਟਰੀ ਦੇ ਨਾਲ, ਤਾਂ ਉਹ ਆਟੋਨੋਮਸ ਟਰੱਕਿੰਗ ਦੇ ਨਾਲ ਹੀ ਰਿਲੇਟਡ ਆ। ਸੋ ਇਹ ਜਿਹੜਾ ਆ ਬਹੁਤ ਤੇਜ਼ੀ ਦੇ ਨਾਲ ਫੈਲ ਰਿਹਾ ਆ। ਜਿਹੜੇ ਹਜੇ ਵੀ ਬਹੁਤ ਸਾਰੇ ਆਪਣੇ ਟਰੱਕਰ ਆ ਉਹ ਸੋਚ ਰਹੇ ਵੀ ਨਹੀਂ ਇਹ ਆਟੋਨੋਮਸ ਆਉਣਾ ਨਹੀਂ, ਬਹੁਤ ਸਾਲ ਲੱਗ ਜਾਣੇ ਆ, ਉਹ ਬਹੁਤ ਵੱਡੇ ਭੁਲੇਖੇ 'ਚ ਆ। ਆਪਾਂ 1-2 ਖਬਰਾਂ ਸਾਂਝੀਆਂ ਕਰੂੰਗੇ ਤੇ ਤੁਹਾਨੂੰ ਅੰਦਾਜ਼ਾ ਲੱਗ ਜਾਊਗਾ। ਇੱਕ ਟਰੱਕਿੰਗ ਲੇਨ ਬਿਟਵੀਨ ਹੂਸਟਨ ਤੇ ਓਕਲਾਹੋਮਾ ਸਿਟੀ ਦੇ ਵਿੱਚ ਲਾਂਚ ਕੀਤੀ ਗਈ ਹੈਗੀ ਆ। ਸੈਲਫ ਡਰਾਈਵਿੰਗ ਟਰੱਕ ਟੈਕਨੋਲੋਜੀ, ਰਾਊਂਡ ਟ੍ਰਿਪ ਪਰ ਵੀਕ ਕਹਿੰਦੇ 24 ਆਵਰਸ ਏ ਡੇ 4 ਡੇਜ਼ ਏ ਵੀਕ, ਹੂਸਟਨ ਫੈਸਿਲਿਟੀ ਤੋਂ ਲੈ ਕੇ ਉਹਨਾਂ ਦਾ ਜਿਹੜਾ ਫਰੇਟ ਦਾ ਲੋਡ ਆ 53 ਫੁੱਟ ਟ੍ਰੇਲਰ ਦੇ ਵਿੱਚ ਤੇ ਡਿਸਟ੍ਰੀਬਿਊਸ਼ਨ ਸੈਂਟਰ ਓਕਲਾਹੋਮਾ ਸਿਟੀ ਦੇ ਵਿੱਚ ਇਹ ਆਲਰੇਡੀ ਸ਼ੁਰੂ ਹੋ ਚੁੱਕਾ ਹੈਗਾ। ਮਾਰਸਕ ਤੇ ਕੋਡੀਅਕ ਇਹ ਦੋਨੋਂ ਪਾਰਟਨਰਸ ਹੈਗੇ ਆ। 2022 ਤੋਂ ਪਾਰਟਨਰਸ਼ਿਪ ਇਹਨਾਂ ਦੀ ਚੱਲ ਰਹੀ ਹੈਗੀ ਆ ਤੇ ਅੱਜ ਇਹ ਖਬਰ ਆ ਰਹੀ ਹੈ ਕਿ ਲੌਜਿਸਟਿਕ ਕੰਪਨੀ ਮਾਰਸਕ ਤੇ ਸੈਲਫ ਡਰਾਈਵਿੰਗ ਟੈਕ ਕੰਪਨੀ ਕੋਡੇਕ ਰੋਬੋਟਿਕਸ ਜੋ ਹੈਗੀ ਆ, ਇਹਨਾਂ ਨੇ ਨਵਾਂ ਕਮਰਸ਼ੀਅਲ ਆਟੋਨੋਮਸ ਟਰੱਕਿੰਗ ਲੇਨ ਸ਼ੁਰੂ ਕਰ ਦਿੱਤੀ ਹੈਗੀ ਆ। ਜੀ ਰਮਨ ਜੀ। ਬਿਲਕੁਲ ਜੀ, ਇਹ ਜਿਹੜੀਆਂ ਦੇਖੋ ਜਿਹੜੀਆਂ ਆਟੋਨੋਮਸ ਟਰੱਕਿੰਗ ਦੀਆਂ ਚੀਜ਼ਾਂ ਹੈਗੀਆਂ ਨਾ, ਇਹ ਇਨੈਵਿਟੇਬਲ ਹੈਗੀਆਂ, ਇਹ ਕਿਤੇ ਨਹੀਂ ਜਾਣੀਆਂ ਹੈਗੀਆਂ, ਹੋਣੀਆਂ ਹੈਗੀਆਂ, ਵਾਪਰਨੀਆਂ ਹੈਗੀਆਂ। ਡਿਪੈਂਡ ਕਰਦਾ ਕਿਹੜੇ ਸੈਕਟਰ ਦੇ ਵਿੱਚ ਜ਼ਿਆਦੀਆਂ ਵਾਪਰਨੀਆਂ ਹੈਗੀਆਂ। ਜਿਹੜੇ ਆਪਣੇ
ਵੇਅਰਹਾਊਸ ਟੂ ਵੇਅਰਹਾਊਸ ਟ੍ਰਾਂਸਫਰ ਹੈਗੇ ਆ। ਜਿਹੜੀ ਮਰਸਕ ਹੈਗੀ ਆ ਕੰਪਨੀ, ਇਹ ਸ਼ਿਪਿੰਗ ਲੇਨ ਹੈਗੀ ਆ। ਸੋ ਇਹਦੇ ਵਿੱਚ ਕਿਉਂਕਿ ਇਹਨਾਂ ਦਾ ਵੇਅਰਹਾਊਸ ਟੂ ਵੇਅਰਹਾਊਸ ਹੈਗਾ ਕੰਮ, ਸੋ ਇਸ ਕਰਕੇ ਕਾਫੀ ਜਿਹੜੀਆਂ ਇੱਦਾਂ ਦੀਆਂ ਚੀਜ਼ਾਂ ਹੈਗੀਆਂ ਮੇਰੇ ਖਿਆਲ ਦੇ ਵਿੱਚ ਲੌਂਗ ਹਾਲ ਨੂੰ ਲੈ ਕੇ, ਰੀਜਨਲ ਹਾਲ ਨੂੰ ਛੱਡ ਕੇ ਬਾਕੀ ਜਿਹੜਾ ਬਿਲਕੁਲ ਸਟੀਪ ਲੋਕਲ ਕੰਮ ਹੈਗਾ ਉਹਦੇ ਵਿੱਚ ਜਿਹੜੀ ਆਟੋਨਮਸ ਟਰੱਕਿੰਗ ਹੈਗੀ ਆ ਉਹ ਕਾਫੀ ਅਗਰੈਸਿਵਲੀ ਵੱਧ ਰਹੀ ਹੈਗੀ ਆ, ਕਿਉਂਕਿ ਉਹ ਇੱਕ ਸੈਕਟਰ ਹੈਗਾ ਜਿੱਥੇ ਕਿ ਇਹ ਸਕਸੈਸਫੁਲ ਹੋ ਸਕਦੀ ਆ। ਜੀ, ਦੂਸਰੀ ਜਿਹੜੀ ਮੇਜਰ ਖਬਰ ਆ ਰਹੀ ਆ ਉਹ ਡਿਊਲਿਟ ਨੇ ਅਨਾਉਂਸ ਕੀਤਾ ਆ ਕਿ ਆਉਣ ਵਾਲੇ 5 ਸਾਲਾਂ 'ਚ 3,80,000 ਲੌਂਗ ਹਾਲ ਟਰੱਕ ਡਰਾਈਵਰਸ ਜੋ ਆ ਉਹ ਰਿਪਲੇਸ ਕੀਤੇ ਜਾ ਸਕਦੇ ਆ। ਕਾਰਨ ਕੀ ਆ ਵੀ ਕਹਿੰਦੇ ਵੀ ਉਹਨਾਂ ਦਾ ਜੋ ਵਰਕਰਸ ਕੌਮ ਦਾ ਪ੍ਰੀਮੀਅਮ ਆ $3 ਬਿਲੀਅਨ ਬਣਦਾ ਹੈਗਾ, ਤੇ ਉਹ ਜਿਹੜਾ ਸਾਰਾ ਬਚੂਗਾ। ਸੋ ਇੰਸ਼ੋਰੈਂਸ ਕੰਪਨੀਆਂ ਦਾ ਵੀ ਲਾਸ ਹੋਊਗਾ, ਪਰ ਜਿਹੜੇ ਕੰਪਨੀਆਂ ਇੰਨੇ ਬਿਲੀਅਨਸ ਆਫ ਡਾਲਰ ਵਰਕਰਸ ਕੌਮ ਦਾ ਪ੍ਰੀਮੀਅਮ ਦਿੰਦੇ ਆ, ਜਦੋਂ ਆਟੋਨੋਮਸ ਟਰੱਕਿੰਗ ਦੇ ਵਿੱਚ ਮੇਜਰ ਜਿਹੜੇ ਆ ਕੰਪਨੀਆਂ ਇਨਵੋਲਵ ਹੋ ਗਈਆਂ, ਇਹ ਸਾਰਾ ਕੁਝ ਉਹਨਾਂ ਨੂੰ ਲੈਣ ਦੀ ਜ਼ਰੂਰਤ ਨਹੀਂ ਪਊਗੀ, ਕਿਉਂਕਿ ਹੁਣ ਤਾਂ ਕੈਲੀਫੋਰਨੀਆ ਨੇ ਤਾਂ ਰੂਲ ਵੀ ਕਰ ਦਿੱਤਾ ਵੀ ਆਟੋਨੋਮਸ ਟਰੱਕਿੰਗ ਦੇ ਵਿੱਚ ਟਰੱਕ ਡਰਾਈਵਰ ਨੂੰ ਬੈਠਣ ਦੀ ਜ਼ਰੂਰਤ ਨਹੀਂ ਹੈਗੀ। ਸੋ ਇਹ ਵੀ ਇੱਕ ਬਹੁਤ ਵੱਡਾ ਇੰਪੈਕਟ ਹੋਣ ਜਾ ਰਿਹਾ ਹੈ। ਬਹੁਤ ਵੱਡੀ ਕੰਪਨੀ ਆ ਡਿਊਲਿਟ, ਤੇ ਇਹਨਾਂ ਨੇ ਅੱਜ ਅਨਾਉਂਸ ਕੀਤਾ ਹੈ ਵੀ 3,80,000 ਲੌਂਗ ਹਾਲ ਟਰੱਕ ਡਰਾਈਵਰ ਕੁਡ ਵੀ ਰਿਪਲੇਸਡ ਬਾਈ ਆਟੋਨੋਮਸ ਵਹੀਕਲ ਆਉਣ ਵਾਲੇ 5 ਸਾਲਾਂ ਦੇ ਵਿੱਚ। ਜੀ ਬਿਲਕੁਲ। ਸੋ ਨਾ ਆਟੋਨੋਮਸ ਤਾਂ ਦੇਖੋ ਜਿਹੜਾ ਉਹ ਰਹਿਣਾ ਰੀਸੈਂਟਲੀ ਆਪਾਂ ਗੱਲ ਵੀ ਕੀਤੀ ਸੀ ਵੀ ਕੈਲੀਫੋਰਨੀਆ ਦੇ ਵਿੱਚ ਆਟੋਨੋਮਸ ਟਰੱਕਸ ਦੇ ਉੱਤੇ ਬੈਨ ਨੂੰ ਲੈ ਕੇ ਚਾਹੇ ਸਾਰੇ ਲਾਅ ਮੇਕਰਸ ਇਕੱਠੇ ਸੀ, ਉਹਨਾਂ ਨੇ ਬਿੱਲ ਵੀ ਪਾਸ ਕੀਤੇ, ਯੂਨੀਅਨਸ ਵੀ ਕਹਿ ਰਹੀਆਂ ਸੀ 10,000 ਪਾਉਂਡ ਤੋਂ ਵੱਧ ਵਾਲਿਆਂ ਨੂੰ ਆਟੋਨੋਮਸ ਟਰੱਕਸ ਨੂੰ ਬੈਨ ਕਰੋ, ਪਰ ਇਵੈਂਚੁਅਲੀ ਗੈਵਨ ਨਿਊਸਮ ਨੇ ਉਸ ਨੂੰ ਜਿਹੜਾ ਆ ਉਹ ਕਰ ਦਿੱਤਾ ਸੀ, ਵੀਟੋ ਕਰ ਦਿੱਤਾ ਸੀ, ਉਹਨਾਂ ਨੇ ਬੈਨ ਲਾਉਣ ਤੋਂ ਨਾ ਕਰ ਦਿੱਤੀ ਆ। ਸੋ ਇਟਸ ਕਮਿੰਗ ਫਾਸਟ। ਮਲਟੀ ਬਿਲੀਅਨ ਡਾਲਰ ਦੀ ਇਨਵੈਸਟਮੈਂਟਸ ਇਸ ਦੇ ਵਿੱਚ ਚੱਲ ਰਹੀਆਂ ਆ, ਤੇ ਇਹ ਚੀਜ਼ ਜਿਹੜੀ ਉਹ ਆਉਣੀ ਹੀ ਆਉਣੀ ਆ। ਮੇ ਵੀ 1-2 ਸਾਲ ਦਾ ਫਰਕ ਪੈ ਜੇ, ਪਰ ਆ ਜਿਹੜੀ ਹੈ ਜ਼ਰੂਰ ਰਹੀ ਹੈ। ਸੋ ਵੀ ਨੀਡ ਟੂ ਬੀ ਰੈਡੀ ਫਾਰ ਇਟ। ਤੇ ਰਮਨ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜਾ ਇੱਕ ਰੀਸੈਂਟਲੀ ਕੇਸ ਹੋਇਆ TQL ਦੇ ਨਾਲ, ਕੰਪਨੀ ਦੇ ਨਾਲ ਜਿਹੜਾ ਹੈਗਾ ਆ ਓਵਰ ਟਾਈਮ ਦੀ ਪੇ ਨੂੰ ਜਿਹੜਾ ਉਹ ਲੈ ਕੇ, ਕੀ ਸੀਗਾ ਇਹ ਮਸਲਾ ਤੇ ਕੇਸ ਦਾ ਕੀ ਫੈਸਲਾ ਆਇਆ ਜੀ ਟੋਟਲ ਕੁਆਲਿਟੀ ਲੌਜਿਸਟਿਕਸ ਦੇ ਇਸ ਮਾਮਲੇ ਦੇ ਵਿੱਚ? ਬਿਲਕੁਲ ਜੀ, ਜਿਹੜਾ TQL ਦਾ ਇਹ ਮਾਮਲਾ ਹੈਗਾ ਕਾਫੀ ਪੁਰਾਣਾ ਹੈਗਾ। 2010 ਦੇ ਵਿੱਚ ਜਿਹੜਾ ਕੇਸ ਫਾਈਲ ਹੋਇਆ ਸੀਗਾ, ਤੇ ਇਹ ਕਾਫੀ ਦੇਰ ਚੱਲਿਆ ਹੈਗਾ, ਕਾਫੀ ਪ੍ਰੋਬਲਮਸ ਆਈਆਂ ਹੈਗੀਆਂ ਇਹਦੇ ਵਿੱਚ, ਉਤਾਰ ਚੜਾਅ ਆਏ ਹੈਗੇ ਆ। ਜਿਹੜੀ ਇਹਨਾਂ ਦੀ ਚੀਜ਼ ਹੈਗੀ ਆ 2008 ਤੋਂ ਲੈ ਕੇ 2016 ਤੱਕ ਆਲਮੋਸਟ 4500 ਦੇ ਕਰੀਬ ਜਿਹੜੇ TQL ਦੇ ਲੌਜਿਸਟਿਕਸ ਅਕਾਊਂਟ ਐਗਜ਼ੀਕਿਊਟਿਵ ਟ੍ਰੇਨਿੰਗਸ ਤੇ ਲੌਜਿਸਟਿਕਸ ਅਕਾਊਂਟ ਐਗਜ਼ੀਕਿਊਟਿਵ, ਇਹਨਾਂ ਨੇ ਜਿਹੜਾ ਇੰਨਾ ਕੰਮ ਕੀਤਾ ਆ। ਸੋ ਇਹਨਾਂ ਦੀ ਸਟਾਰਟਿੰਗ ਜਿਹੜੀ ਪੇ ਸੀਗੀ ਉਹ 36,000 ਤੋਂ 38,000 ਦੇ ਕਰੀਬ ਹੁੰਦੀ ਸੀਗੀ, ਤੇ ਉਸ ਤੋਂ ਬਾਅਦ ਇਹਨਾਂ ਨੂੰ ਕਹਿ ਦਿੱਤਾ ਜਾਂਦਾ ਸੀਗਾ ਕਿ ਜਦੋਂ ਇਹ ਕਮਿਸ਼ਨ ਬੇਸ ਤੇ ਜਾਂਦੇ ਸੀਗੇ ਬਈ ਇਹਨਾਂ ਨੂੰ ਕਮਿਸ਼ਨ ਬੇਸ ਦੇ ਉੱਤੇ ਕੰਮ ਕਰਨਾ ਪੈਣਾ ਆ, ਤੇ 60 ਆਵਰਸ ਪਰ ਵੀਕ ਕੰਮ ਕਰਨਾ ਪੈਂਦਾ ਸੀ। ਮੀਟ ਦਾ ਗੋਲ ਐਂਡ ਅਵੇਲੇਬਲ 24 ਆਵਰਸ ਅ ਡੇ 7 ਡੇਜ਼ ਅ ਵੀਕ ਕਹਿਣਾ ਪੈਂਦਾ ਸੀ। ਸੋ ਇਹ ਜਿਹੜੀ ਚੀਜ਼ ਹੈ, ਇਹਦੇ ਵਿੱਚ ਜਿਹੜੀ TQL ਹੈਗੀ ਆ, ਉਹਨਾਂ ਨੇ TIA ਜਿਹੜੀ ਆ ਟਰਾਂਸਪੋਰਟੇਸ਼ਨ ਇੰਟਰਮੀਡੀਏਟਰੀ ਐਸੋਸੀਏਸ਼ਨ, ਜਿਹੜੀ ਇਹਨਾਂ ਦੀ ਬ੍ਰੋਕਰਸ ਦੀ ਐਸੋਸੀਏਸ਼ਨ ਹੈਗੀ ਆ, ਉਹਨਾਂ ਦੇ ਸਾਥ ਦੇ ਨਾਲ TQL ਨੇ ਜਿਹੜਾ ਇਹਨਾਂ ਦਾ ਜਿਹੜਾ ਸੀਗਾ, ਇਹਨਾਂ ਨੂੰ ਜਿਹੜਾ ਪੈਕੇਜ ਦਿੱਤਾ ਸੀਗਾ, ਉਹ ਹੁਣ ਜੱਜ ਨੇ ਜਿਹੜਾ ਆ ਉਹਨੂੰ ਡਿਨਾਈ ਕਰਤਾ ਕਿ ਉਹ ਗਲਤ ਸੀਗਾ, ਉਹਦੇ ਵਿੱਚ ਜਿਹੜਾ ਓਵਰ ਟਾਈਮ ਆ ਉਹ ਪੇ ਹੋਣਾ ਚਾਹੀਦਾ ਸੀਗਾ। ਸੋ ਇੱਥੇ ਹੁਣ ਜਿਹੜੀ TIA ਹੈਗੀ ਆ, ਉਹਨਾਂ ਦੇ ਵੱਲੋਂ ਵੀ ਜਿਹੜਾ ਉਹਨਾਂ ਦੇ ਅਟਰਨੀਜ਼ ਆ, ਉਹਨਾਂ ਨੇ ਵੀ ਜੋ ਕੁਛ ਇਹਨਾਂ ਨੂੰ ਡਿਸੀਜ਼ਨ ਬਣਾਉਣ ਤੇ ਉਦੋਂ ਕੀਤਾ, ਤੇ ਇਸ ਚੀਜ਼ ਦੇ ਉੱਤੇ ਕਾਫੀ ਜਿਹੜੇ ਬ੍ਰੋਕਰਸ ਹੈਗੇ, ਉਹਨਾਂ ਦੀ ਜਿਹੜੇ ਦੂਸਰੇ ਬ੍ਰੋਕਰਸ ਵੀ ਹੈਗੇ, ਕਿਉਂਕਿ ਇਹ ਸੈਕੰਡ ਲਾਰਜੈਸਟ ਬ੍ਰੋਕਰ ਹੈਗਾ US ਦਾ, ਸੋ ਜਿਹੜੇ ਦੂਜੇ ਬ੍ਰੋਕਰਸ ਹੈਗੇ ਉਹਨਾਂ ਦੀ ਵੀ ਇਸ ਚੀਜ਼ ਦੇ ਉੱਤੇ ਕਾਫੀ ਨਜ਼ਰ ਹੈਗੀ ਆ, ਕਿਉਂਕਿ ਇਸ ਰੂਲ ਨੇ ਕਾਫੀ ਇਫੈਕਟ ਕਰਨਾ ਹੈਗਾ ਸਾਰੇ ਬ੍ਰੋਕਰਸ ਨੂੰ। ਬ੍ਰੋਕਰਸ ਦਾ ਜਿਹੜਾ ਹੁਣ ਦੇਖੋ ਕਲੇਮ ਹੈਗਾ ਕਿ 60 ਆਵਰਸ ਦੇ ਉਹ ਕੰਮ ਕਰਦੇ ਰਹੇ ਆ, ਤੇ 40 ਆਵਰਸ ਦੇ ਵੀ ਉਹਨਾਂ ਨੂੰ ਪੇ ਨਹੀਂ ਹੁੰਦੇ, ਤੇ ਡੈਫੀਨੇਟਲੀ ਇਟ ਕੈਨ ਬੀ ਅ ਬਿਗ ਥਿੰਗ ਬ੍ਰੋਕਰ ਦੇ ਲਈ। ਸੋ ਮੇਰੇ ਖਿਆਲ ਦੇ ਵਿੱਚ ਸ਼ਾਇਦ ਰਾਜਕਰਨ ਕਿਤੇ ਨਾ ਕਿਤੇ ਚੰਗੀ ਚੀਜ਼ ਹੈ, ਕਿਉਂਕਿ ਇਹ ਇੱਕ ਟਰੱਕਿੰਗ ਇੰਡਸਟਰੀ ਇੱਕ ਐਸੀ ਹੈ ਜਿੱਥੇ ਕਿ ਓਵਰ ਟਾਈਮ ਦਾ ਜਿਹੜਾ ਆ ਉਹ ਕੋਈ ਖਿਆਲ ਨਹੀਂ ਹੁੰਦਾ ਕਿਸੇ ਨੂੰ।
ਕਿਉਂਕਿ ਬਹੁਤ ਜ਼ਿਆਦਾ ਲੌਂਗ ਆਵਰਸ ਕੰਮ ਕਰਨਾ ਪੈਂਦਾ। ਸੋ ਐਟਲੀਸਟ ਕਿਤੇ ਨਾ ਕਿਤੇ ਜਿਹੜੀ ਓਵਰ ਟਾਈਮ ਦੀ ਗੱਲ ਟਰੱਕਿੰਗ ਇੰਡਸਟਰੀ 'ਚ ਹੋ ਰਹੀ ਆ। ਸੋ ਮੇਰੇ ਖਿਆਲ ਦੇ ਵਿੱਚ ਲੌਂਗ ਟਰਮ ਲਈ ਬੈਟਰ ਹੈਗਾ। ਜੀ, ਜੀ ਬਿਲਕੁਲ। ਨਹੀਂ ਦੇਖੋ, ਹੁਣ ਸਾਰੇ ਪੁਰਾਣੇ ਜਿਹੜੇ ਆ ਉਹ ਖਾਤੇ ਉਹਨਾਂ ਨੇ ਖੋਲ੍ਹ ਲੈਣੇ ਆ। 40 ਦੀ ਥਾਂ ਤੇ 50 ਜਾਂ 60 ਘੰਟੇ ਕੰਮ ਕਰਾਉਣਾ ਤੇ ਫਿਰ ਉਹਦੇ ਪੈਸੇ ਨਾ ਦੇਣੇ। ਇਵੈਂਚੁਅਲੀ ਜੱਜ ਨੇ ਜਿਹੜਾ ਇਹ ਫੈਡਰਲ ਜੱਜ ਨੇ ਰੂਲ ਕੀਤਾ ਆ TQL ਦੇ ਉਲਟੀ ਆਪਾਂ ਕਹਿ ਸਕਦੇ ਹਾਂ। ਦੂਜੀ ਸਭ ਤੋਂ ਵੱਡੀ ਜਿਹੜੀ ਫਰੇਟ ਬ੍ਰੋਕਰੇਜ ਸੀਗੀ US ਦੇ ਵਿੱਚ ਵੀ ਫੈਡਰਲ ਲਾਜ਼ ਦਾ ਇਹਨਾਂ ਨੇ ਵਾਇਲੇਸ਼ਨ ਕੀਤੀ ਆ। ਤੇ ਹੁਣ ਹਜ਼ਾਰਾਂ ਹੀ ਆਪਣੇ ਸਾਬਕਾ ਜਿਹੜੇ EMPLOYEES ਨੂੰ ਜਿਨ੍ਹਾਂ ਨੇ 40 ਘੰਟੇ ਤੋਂ ਵੱਧ ਕੰਮ ਕੀਤਾ ਆ, ਉਹਦੇ ਲਈ ਉਹਨਾਂ ਨੂੰ ਓਵਰਟਾਈਮ ਵੀ ਜਿਹੜਾ ਉਹ ਦੇਣਾ ਪਊਗਾ। ਸੋ ਇਟਸ ਗੁੱਡ ਥਿੰਗ ਵੀ ਇਸ ਗੱਲੋਂ ਵੀ ਆ ਵੀ ਚਲੋ EMPLOYEES ਨੂੰ ਉਹਨਾਂ ਦਾ ਬਣਦਾ ਹੱਕ ਮਿਲੂਗਾ। ਤੇ ਸਬਕ ਇੰਡਸਟਰੀ ਦੇ ਲਈ ਇਹ ਆ ਵੀ ਭਾਈ ਜਿੱਦਾਂ ਕਹਿੰਦੇ ਉਸ ਹਿਸਾਬ ਦੇ ਨਾਲ ਕਰਾਓ। ਇਹ ਵੀ ਇਦਾਂ ਹੀ ਸੋਚਦੇ ਹੋਣੇ ਆ ਰਮਨ ਜੀ, ਹਰਜੋਤ ਜੀ, ਵੀ ਚੱਲ ਇਹ ਕਿਹੜਾ ਕੋਈ ਪੁੱਛਣ ਤੇ ਆ ਜੇ ਆਪਾਂ ਨੂੰ ਵੀ ਚਲੋ ਖਿੱਚੀ ਚਲੋ, ਜਿੱਦਾਂ ਕੰਮ ਹੁੰਦਾ ਆ ਖਿੱਚ ਲਓ, ਚੱਲ ਦੋ, ਕਰ ਲਓ। ਪਰ ਇਵੈਂਚੁਅਲੀ ਹੁਣ ਦਾੜ ਥੱਲੇ ਆ ਗਏ ਆ ਕਾਨੂੰਨ ਦੀ। ਸੋ ਉਹਦੇ ਨਾਲ ਹੁਣ ਅਸਰ ਜਿਹੜਾ ਉਹ ਪੈਣਾ ਆ। ਇਹ ਮਿਲੀਅਨਸ ਆਫ ਡਾਲਰ 'ਚ ਗੱਲ ਜਾਣੀ ਹੈ ਇਹਨਾਂ ਦੀ, ਵੀ ਜਿਹੜੀ ਬੈਕ ਬਿਲਕੁਲ। ਪੇ ਇਹਨਾਂ ਨੂੰ ਜਿਹੜੀ ਉਹ ਦੇਣੀ ਪੈਣੀ ਆ। ਤੇ ਹੋ ਸਕਦਾ ਵੀ ਹੋਰ ਵੀ ਕਈ ਕੁਛ ਜਿਹੜਾ ਨਾਲ ਲੂਜ਼ ਕਰਨਗੇ। ਨਹੀਂ, ਇੱਕ ਤਾਂ ਉਹ ਹੁੰਦਾ, ਇੱਕ ਸੈਟ ਸਟੈਂਡਰਡ ਹੁੰਦਾ ਕਿ ਇੰਡਸਟਰੀ ਸਟੈਂਡਰਡ ਸੈੱਟ ਹੋ ਗਿਆ। ਹੁਣ ਜਿਹੜੇ ਬ੍ਰੋਕਰਸ ਹੈਗੇ ਆ ਉਹਨਾਂ ਦੇ ਲਈ ਇੱਕ ਇੰਡਸਟਰੀ ਸਟੈਂਡਰਡ ਸੈੱਟ ਹੋ ਜਾਂਦਾ ਹੈ। ਸੋ ਡੈਫੀਨੇਟਲੀ ਫਿਊਚਰ ਦੇ ਵਿੱਚ ਜਿਹੜੇ ਬਾਕੀ ਬ੍ਰੋਕਰਸ ਹੈਗੇ ਆ ਉਹਨਾਂ ਦੇ ਲਈ ਵੀ। ਪਰ ਅਲਟੀਮੇਟਲੀ ਕਿਤੇ ਨਾ ਕਿਤੇ ਗੱਲ ਇਹ ਵੀ ਕੀਤੀ ਜਾ ਰਹੀ ਆ ਕਿ ਇਹ ਜਿਹੜਾ ਭਾਰ ਆ, ਬੋਝ ਆ, ਇਹ ਕਿਤੇ ਨਾ ਕਿਤੇ ਜਾ ਕੇ ਕੈਰੀਅਰਸ ਦੇ ਉੱਤੇ ਪੈ ਜਾਣਾ ਹੈ। ਕਿਤੇ ਨਾ ਕਿਤੇ ਕੈਰੀਅਰਸ ਨੂੰ ਇਹਦਾ ਖਮਿਆਜਾ ਜਿਹੜਾ ਭੁਗਤਣਾ ਪੈਣਾ ਹੈ। ਔਰ ਡੈਫੀਨੇਟਲੀ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਗਾਂਹ ਆਉਣ ਵਾਲੇ ਸਮੇਂ ਕਿੱਧਰ ਨੂੰ ਇਹ ਗੱਲ ਜਾਂਦੀ ਹੈ। ਜੀ। ਸੋ ਤਾਂ ਤੁਸੀਂ ਵੀ ਕਾਲ ਕਰ ਸਕਦੇ ਹੋ, ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਨੰਬਰ 408 272 5200 4082725200 ਦੇ ਉੱਤੇ ਜਿਹੜਾ ਤੁਸੀਂ ਕਾਲ ਕਰੋ। ਤੇ ਕਾਲ ਕਰਕੇ ਜੇ ਤੁਹਾਡਾ ਵੀ ਟਰੱਕਿੰਗ ਬਾਬਤ ਕੋਈ ਸਵਾਲ ਆ, ਕੋਈ ਵਿਚਾਰ ਆ, ਤਾਂ ਉਹ ਤੁਸੀਂ ਜਿਹੜਾ ਜੀ ਡੈਫੀਨੇਟਲੀ ਸ਼ੇਅਰ ਕਰ ਸਕਦੇ ਆ, ਪੁੱਛ ਸਕਦੇ ਆ। 408 272 5200 ਦੇ ਉੱਤੇ ਕਾਲ ਕਰਕੇ। ਰਾਜਕਿਰਨ, ਇੱਥੇ ਆਪਾਂ ਇੱਕ ਹੋਰ ਗੱਲ ਕਰਾਂਗੇ ਕਿ ਜਿਹੜੀ ਟਰੱਕਿੰਗ ਇੰਡਸਟਰੀ ਹੈਗੀ ਆ, ਜਿੰਨੀ ਕੁ ਤੇਜ਼ੀ ਦੇ ਨਾਲ ਆਪਾਂ ਗੱਲ ਕਰਦੇ ਹਾਂ ਕਿ ਆਟੋਨਮਸ ਟਰੱਕਿੰਗ ਹੋ ਰਹੀ ਆ, ਜਿੰਨੀ ਤੇਜ਼ੀ ਦੇ ਨਾਲ ਆਪਾਂ ਗੱਲਾਂ ਕਰਦੇ ਹਾਂ ਕਿ ਇਲੈਕਟ੍ਰੋਨਿਕ ਜਿਹੜੀ ਆ ਇਲੈਕਟ੍ਰੋਨਿਕਸ ਆ ਬਹੁਤ ਤੇਜ਼ੀ ਨਾਲ ਆ ਰਹੀ ਆ, ਓਨੀ ਹੀ ਸਪੀਡ ਦੇ ਨਾਲ ਜਿਹੜੀ ਆ ਸਾਈਬਰ ਅਟੈਕਸ ਜਿਹੜੇ ਵੱਧ ਰਹੇ ਹੈਗੇ ਆ। ਸੋ ST ਐਕਸਪ੍ਰੈਸ ਜਿਹੜੀ ਕਾਫੀ ਵੱਡੀ LTL ਕੰਪਨੀ ਹੈਗੀ ਆ, ਲੈਸ ਦੈਨ ਟਰੱਕ ਕੰਪਨੀ ਹੈਗੀ ਆ, ST ਐਕਸਪ੍ਰੈਸ ਨੂੰ ਸਾਈਬਰ ਸਿਕਿਉਰਿਟੀ ਬ੍ਰੀਚ ਹੋਈ ਆ ਉਹਨਾਂ ਦੀ। ਸੋ ਉਹਨਾਂ ਦਾ ਬੇਸਿਕਲੀ ਸਿੰਪਲੀ ਸਾਰੀ ਉਹ ਟਰੱਕਿੰਗ ਕੰਪਨੀ ਜਿਹੜੀ ਠੱਪ ਕਰਤੀ ਗਈ। ਸੋ ਉਹਨਾਂ ਨੇ ਹੁਣ ਫਾਈਨਲੀ ਉਹਨਾਂ ਦਾ ਆਨਲਾਈਨ ਪੋਰਟਲ ਜਿਹੜਾ ਸ਼ੁਰੂ ਹੋਇਆ ਆ। ਪਰ ਇਸ ਵੇਲੇ ਜਿਹੜੀ ST ਐਕਸਪ੍ਰੈਸ ਹੈਗੀ ਆ ਉਹ ਬੁਰੀ ਤਰ੍ਹਾਂ ਜਿਹੜੀ ਆ ਇਸ ਸਾਈਬਰ ਅਟੈਕ ਦੇ ਥੱਲੇ ਆਈ ਆ। ਸੋ ਮੈਂ ਇਹਦੀ ਇਹੋ ਹੀ ਗੱਲ ਕਹਿਣਾ ਹੈਗਾ ਕਿ ਜਿਹੜੀ ਆਪਣੀ ਇੰਡਸਟਰੀ ਹੈਗੀ, ਟਰੱਕਿੰਗ ਇੰਡਸਟਰੀ ਹੈਗੀ ਆ, ਉਹਦੇ ਵਿੱਚ ਅਸੀਂ ਇਹ ਜਿਹੜੀ ਦੌੜ ਲੱਗੀ ਆ ਕਿ ਆਪਾਂ ਇੱਧਰ ਨੂੰ ਜਾਣਾ ਆ, ਕਿ ਆਪਾਂ ਇਲੈਕਟ੍ਰੋਨਿਕਸ ਵੱਲ ਨੂੰ ਜਾਣਾ ਆ, ਉਹਦੇ ਲਈ ਧਿਆਨ ਰੱਖੋ ਕਿ ਤੁਹਾਡੀ ਜਿਹੜੀ ਸਾਈਬਰ ਸਿਕਿਉਰਿਟੀ ਹੈਗੀ ਆ ਉਹਦੇ ਵੱਲ ਵੀ ਪੂਰਾ ਧਿਆਨ ਰੱਖੋ। ਕਿਉਂਕਿ ਤੁਸੀਂ ਇਨਫੋਰਮੇਸ਼ਨ ਬਾਹਰਲੇ ਕੰਟਰੀਜ਼ ਦੇ ਵਿੱਚ ਭੇਜ ਰਹੇ ਆ, ਜਾਂ ਜਿੰਨੀ ਕੁ ਇਨਫੋਰਮੇਸ਼ਨ ਤੁਸੀਂ ਬਾਹਰਲੇ ਕੰਟਰੀ ਲੈ ਕੇ ਜਾਂਦੇ ਆ, ਉਹਦੇ ਨਾਲ ਕਿੱਥੇ ਕਿੱਥੇ ਤੁਹਾਡਾ ਕੀ ਅਸਰ ਹੁੰਦਾ ਆ, ਇਹ ਤੁਹਾਨੂੰ ਦੇਖਣ ਦੀ ਲੋੜ ਹੈਗੀ ਆ। ਔਰ ਮੇਰੇ ਖਿਆਲ ਦੇ ਵਿੱਚ ਇਹ ਬਹੁਤ ਹੀ ਫਰਾਈਟਨਿੰਗ ਹੈਗੀ ਆ ਟੂ ਸੀ ਕਿ ਇੱਦਾਂ ਦੇ ਜਿਹੜੇ ਸਾਈਬਰ ਅਟੈਕ ਹੈਗੇ ਆ, ਜੇ ਉਹ ਸਾਰਾ ਕੁਝ ਟੇਕ ਓਵਰ ਕਰ ਲੈਂਦੇ ਆ। ਪਿੱਛੇ ਜੇ ਆਪਣੇ ਕਿੰਨੇ ਹੋਰ ਵੀ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਹੈਗੀਆਂ ਸਾਈਬਰ ਅਟੈਕ ਦੇ ਥੱਲੇ ਆਈਆਂ ਹੈਗੀਆਂ। ਔਰ ਜ਼ਿਆਦਾ ਜਿਹੜੀ ਫੀਅਰ ਹੈਗੀ ਉਹ ਇਹ ਹੈਗੀ ਆ ਆਟੋਨਮਸ ਟਰੱਕ ਚੱਲ ਰਹੇ ਹੈਗੇ ਆ, ਤੇ ਆਟੋਨਮਸ ਟਰੱਕ ਜੇ ਹੋ ਜਾਂਦੇ then what, ਮਤਲਬ ਕਿ ਇਹਦਾ ਕੰਮ ਹੋ। ਸੋ ਐਗਜ਼ੈਕਟਲੀ ਉਹ ਸਿਚੁਏਸ਼ਨ ਜਿਹੜੀ ਉਹ ਕਾਫੀ ਮਤਲਬ ਕਿ ਖਤਰਨਾਕ ਹੈ ਇਸ ਵੇਲੇ। ਬਿਲਕੁਲ ਜੀ। ਸੋ ਉਹਦੀ ਸਾਈਬਰ ਸਿਕਿਉਰਿਟੀ ਕਿੱਦਾਂ ਹੋਊਗੀ? ਦੇਖੋ, ਚਲੋ ਇਹ ਅਜੇ ਆਟੋਨੋਮਸ ਦਾ ਮੁੱਦਾ ਤਾਂ ਆਉਣਾ ਆ, ਤੇ ਇਹ ਬਹੁਤ ਗੰਭੀਰ ਵੀ ਆ ਵੀ ਭਾਈ ਟਰੱਕਾਂ ਨੂੰ ਜੇ ਇੱਦਾਂ ਸਾਈਬਰ ਵਾਰਫੇਅਰ ਦੇ ਜ਼ਰੀਏ ਕਿਸ ਤਰੀਕੇ ਦੇ ਨਾਲ ਵਰਤਿਆ ਜਾ ਸਕਦਾ ਹੈ, ਜੇ ਉਹਨੂੰ ਹੈਕ ਕਰ ਲਿਆ ਜਾਵੇ, ਉਹ ਇੱਕ ਵੱਖਰੀ ਸਿਕਿਉਰਿਟੀ ਦਾ ਇਸ਼ੂ ਆ। ਨਾਲ ਦੇ ਨਾਲ ਜੇ ਉੱਦਾਂ ਸਾਈਬਰ ਸਿਕਿਉਰਿਟੀ ਹੈਕਿੰਗ ਦੀ ਗੱਲ ਕਰੀਏ, ਰਮਨ ਜੀ, ਹਰਜੋਤ ਜੀ, ਛੋਟਾ ਬਿਜ਼ਨਸ ਇੱਦਾਂ ਦੇ ਅਟੈਕ ਸਰਵਾਈਵ ਨਹੀਂ ਕਰ ਪਾਉਂਦਾ। ਰੀਜ਼ਨ ਉਹਦੇ ਵਿੱਚ ਇਹ ਆ, ਉਹਦੇ ਕੋਲ ਇੰਨੀ ਕੈਪੀਟਲ ਨਹੀਂ ਹੁੰਦੀ ਵੀ ਉਹ ਆਪਣਾ ਕੰਮਕਾਜ ਠੱਪ ਕਰਕੇ ਜਾਂ ਠੱਪ ਹੋਣ ਤੋਂ ਬਾਅਦ ਵੀ
ਜਿਹੜਾ ਉਹ ਸਰਵਾਈਵ ਜਿਹੜਾ ਉਹ ਕਰੇ, ਵੀ ਥੋੜ੍ਹੇ ਦਿਨ ਜੇ ਨਹੀਂ ਵੀ ਚੱਲਿਆ ਜਾਂ ਉਹਨੂੰ ਮੁੜ ਦੁਬਾਰਾ ਲੀਹ 'ਤੇ ਲਿਆਉਣ ਦੇ ਲਈ ਰੈੱਡ ਟੇਪ, ਖੱਜਲ ਖੁਆਰੀ, ਹੋਰ ਬਹੁਤ ਕੁਛ ਜਿਹੜਾ ਉਸ ਦੇ ਵਿੱਚ ਨਾਲ ਜੁੜ ਜਾਂਦਾ ਹੈ। ਮੇ ਬੀ ਵੱਡੀ ਕੰਪਨੀਆਂ ਥੋੜ੍ਹਾ ਬਹੁਤਾ ਸਰਵਾਈਵ ਕਰ ਸਕਣ, ਪਰ ਛੋਟੀਆਂ ਦੇ ਲਈ ਤਾਂ ਇਹ ਬਹੁਤ ਔਖਾ ਗੱਲ ਆ। ਸੋ ਇਨਵੈਸਟ ਕਰੋ ਕੁਛ ਚੰਗੇ ਜਿਹੜੇ ਆ ਸੋਫਟਵੇਅਰਸ ਦੇ ਵਿੱਚ, ਜਿਹੜੇ ਇੱਦਾਂ ਦੀ ਹੈਕਿੰਗ ਤੋਂ, ਦੇਖੋ 100% ਤਾਂ ਕੋਈ ਨਹੀਂ ਰੋਕ ਸਕਦਾ, ਪਰ ਇਹ ਆ ਵੀ ਥੋੜ੍ਹੇ ਜਿਹੇ ਤੁਹਾਨੂੰ ਆਪਣੇ ਕੋਲੋਂ ਵੱਧ ਤੋਂ ਵੱਧ ਕੋਸ਼ਿਸ਼ਾਂ ਜਿਹੜੀਆਂ ਕਰਨੀਆਂ ਚਾਹੀਦੀਆਂ। ਸਕੈਮ, ਈਮੇਲਾਂ, ਟੈਕਸਟ, ਇੱਦਾਂ ਦੀਆਂ ਚੀਜ਼ਾਂ ਤੋਂ ਜਿਹੜਾ ਉਹ ਤੁਸੀਂ ਭਾਈ ਆਪਣਾ ਬਚਾਅ ਰੱਖੋ। ਬਹੁਤਾ ਜਿਹੜਾ ਹਮਲਾ ਆ ਹੈਕਿੰਗ ਦਾ ਜਾਂ ਸਾਈਬਰ ਅਟੈਕਸ ਦਾ, ਇਹਨਾਂ ਚੀਜ਼ਾਂ ਦੇ ਜ਼ਰੀਏ ਹੀ ਕੀਤਾ ਜਾਂਦਾ ਆ। ਤੇ ਆਪਣੇ ਨਾਲ ਕੁਝ ਕਾਲਰ ਵੀ ਜੁੜ ਰਹੇ ਆ, ਰਮਨ ਜੀ, ਹਰਜੋਤ ਜੀ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਸਰਬਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਆਪਣੇ ਰਮਨ ਭਾਜੀ ਮੇਰੇ ਕੁਐਸਚਨ ਹੈ ਜੀ, ਮੈਂ ਕੈਨੇਡਾ ਤੋਂ ਚੱਲਦੇ ਜੀ ਅਸੀਂ, ਤੇ ਕੈਨੇਡਾ ਤੋਂ ਤਾਂ ਲੋਡ ਬਹੁਤ ਆ ਰਹੇ ਆ ਅਮਰੀਕਾ ਨੂੰ, ਪਰ ਅਮਰੀਕਾ ਤੋਂ ਕੀ ਗੱਲ ਪ੍ਰੋਡਕਸ਼ਨ ਘੱਟ ਹੈ, ਕੀ ਗੱਲ ਆ ਵੀ ਕਿਸੇ ਜਗ੍ਹਾ ਤੋਂ ਵੀ ਕੈਨੇਡਾ ਨੂੰ ਲੋਡ ਨਹੀਂ ਜਾ ਰਿਹਾ? ਇਹ ਤਾਂ ਹੁਣ ਦੀ ਸਿਚੁਏਸ਼ਨ ਕਹਿ ਸਕਦਾ ਆ ਕਿ ਪ੍ਰੋਬਲਮ ਹੈ, ਆਰਡਰਿੰਗ ਦੇ ਵਿੱਚ ਕਮੀ ਆਈ ਹੈਗੀ ਆ, ਕਿਉਂਕਿ ਇਸਲਾਮ ਜਿਹੜਾ ਸਲੋ ਡਾਊਨ ਹੈਗਾ ਨਾ, ਜਦੋਂ ਸਲੋ ਡਾਊਨ ਆਉਂਦਾ ਆ ਕੰਜ਼ਿਊਮਰ ਸਪੈਂਡਿੰਗ ਜਿਹੜੀ ਉਹ ਘੱਟ ਜਾਂਦੀ ਆ ਬਹੁਤ ਜ਼ਿਆਦਾ, ਕਿਉਂਕਿ ਹਰ ਇੱਕ ਬੰਦੇ ਨੂੰ ਫਿਕਰ ਪੈ ਜਾਂਦਾ ਕਿ ਮੈਂ ਆਰਡਰ ਕਰਨ ਲੱਗਾ ਆ, ਮੈਂ ਆਰਡਰ ਕਰਾਂ ਨਾ ਕਰਾਂ, ਮੈਨੂੰ ਆਹ ਚੀਜ਼ ਚਾਹੀਦੀ ਆ। ਓਪਨਲੀ ਜਿਹੜੇ ਆਰਡਰਿੰਗ ਹੈਗੀ ਆ ਕੈਨੇਡਾ ਦੇ ਵਿੱਚ ਸੁਣਨ 'ਚ ਆ ਰਿਹਾ ਕਿ ਕਾਫੀ ਜਿਹੜਾ ਹੈਗਾ, ਸੋ ਐਵਰੀਵਨ ਇਜ਼ ਵੈਰੀ ਕੇਅਰਫੁਲ ਉਸ ਚੀਜ਼ ਆਰਡਰ ਕਰਨ, ਕੰਜ਼ਰਵੇਟਿਵ ਥੋੜ੍ਹੇ ਜਿਹੇ ਸੋਚ ਸਮਝ ਕੇ ਕੰਜ਼ਿਊਮਰ ਜਿਹੜਾ ਸਪੈਂਡ ਕਰ ਰਿਹਾ ਹੈਗਾ। ਸੋ ਮੇਰੇ ਖਿਆਲ ਦੇ ਵਿੱਚ ਉਹ ਸਿਚੁਏਸ਼ਨ ਹੋ ਸਕਦੀ ਆ। ਬਾਕੀ ਦੂਸਰੀ ਗੱਲ ਹੈਗੀ ਆ ਜੀ ਕਿ ਇਹ ਨਾ US ਕੈਨੇਡਾ ਦਾ ਇਹ ਬੜੀ ਪ੍ਰੋਬਲਮ ਚੱਲ ਰਹੀ ਹੈਗੀ ਆ। ਇੱਧਰ ਸਾਡੇ ਜਿਹੜੇ ਕੈਰੀਅਰ ਹੈਗੇ ਆ ਉਹਨਾਂ ਵੱਲੋਂ ਕਈ ਵਾਰੀ ਸਾਨੂੰ ਕੰਪਲੇਂਟ ਇਹ ਮਿਲਦੀ ਆ ਕਿ ਜਿਹੜੇ ਕੈਨੇਡੀਅਨ ਕੈਰੀਅਰਸ ਹੈਗੇ ਆ ਉਹ, ਕਿਉਂਕਿ ਉਹ ਲੋਕਲ ਇੱਧਰ US ਦੇ ਵਿੱਚ ਕੰਮ ਨਹੀਂ ਕਰ ਸਕਦੇ, US to US ਲੋਡ ਨਹੀਂ ਕਰ ਸਕਦੇ, ਪਰ ਉਹ ਆਣ ਕੇ ਕਰਦੇ ਹੈਗੇ ਆ ਬਹੁਤ ਲੋਡ ਇੱਧਰ। ਸੋ ਉੱਧਰ ਨੂੰ ਜਿਹੜੇ ਲੋਡ ਜਾ ਰਹੇ ਆ, ਆਈ ਡੋਂਟ ਨੋ ਕਿ ਕਿਸ ਹਿਸਾਬ ਦੇ ਨਾਲ, ਮਤਲਬ ਕਿ ਹੋ ਸਕਦਾ ਕੋਈ ਨਾ ਕੋਈ ਪ੍ਰੋਬਲਮ ਆਈ ਹੋਵੇ, ਕੋਈ ਨਾ ਕੋਈ ਇਸ਼ੂ ਖੜਾ ਹੋਇਆ ਹੋਵੇ, ਪਰ ਇੱਦਾਂ ਦੀ ਕੋਈ ਨਹੀਂ ਹੈਗੀ ਕਿ ਬਿਲਕੁਲ ਹੀ ਲੋਡ ਨਹੀਂ ਹੈਗੇ। ਮਤਲਬ ਲੋਡਸ ਤਾਂ ਹੈਗੇ ਆ, ਇਹ ਆ ਕਿ ਕਪੈਸਿਟੀ ਥੋੜ੍ਹੀ ਜ਼ਿਆਦਾ ਹੋਣ ਵੀ ਜਦੋਂ ਉੱਧਰੋਂ ਲੋਡ ਆ ਰਹੇ ਆ ਤੇ ਇੱਥੇ ਟਰੱਕ ਜ਼ਿਆਦਾ ਆ ਜਾਂਦੇ ਆ, ਜਦੋਂ ਜ਼ਿਆਦਾ ਆ ਗਏ ਤਾਂ ਫਿਰ ਆਬਵੀਅਸਲੀ ਤੁਹਾਡੀ ਜਿਹੜੀ ਆ ਕਪੈਸਿਟੀ ਵੱਧ ਗਈ, ਤੇ ਜੇ ਤੁਹਾਡੀ ਸਪਲਾਈ ਘੱਟ ਆ ਲੋਡਾਂ ਦੀ ਤੇ ਡੈਫੀਨੇਟਲੀ ਇਹ ਮਹਿਸੂਸ ਹੁੰਦਾ ਜੀ ਜੀ। ਪਰ ਜਿੱਦਾਂ ਦੇਖਿਆ ਜਾਵੇ ਇੱਧਰ ਨਾ ਹਰੇਕ ਹੀ ਵੇਅਰ ਹਾਊਸ ਤੇ ਜਾਂ ਕਿਤੇ ਵੀ ਜੌਬ ਓਪਨਿੰਗ ਲੱਗੀ ਰਹਿੰਦੀ ਹੈ ਜੀ, ਵੀ ਜੌਬ ਬੰਦੇ ਚਾਹੀਦੇ ਆ, ਈਵਨ ਮਨੀ ਵੀ ਗੁੱਡ ਪੇ ਕਰਦੇ ਆ। ਪਤਾ ਨਹੀਂ ਜਾਂ ਤਾਂ ਇੱਥੇ ਵਰਕਰ ਘੱਟ ਹੋਣਗੇ ਜਾਂ ਪ੍ਰੋਡਕਸ਼ਨ ਘੱਟ ਨਿਕਲ ਰਹੀ ਆ, ਕੁਛ ਇੱਦਾਂ ਵੀ ਹੋ ਸਕਦਾ। ਜੀ ਜੀ, ਟਰਨ ਅਰਾਊਂਡ ਬਹੁਤ ਆ ਜੀ। ਆਈ ਥਿੰਕ EMPLOYEE ਰਿਟੈਂਸ਼ਨ, ਟਰਨ ਅਰਾਊਂਡ ਇਹ ਇੱਕ ਵੱਡਾ ਫੈਕਟਰ ਰਹਿੰਦਾ ਜਿੱਥੇ ਜਿੱਥੇ ਹਾਇਰਿੰਗ ਦੇ ਫੱਟੇ ਅਕਸਰ ਲੱਗੇ ਰਹਿੰਦੇ ਆ। ਜੀ ਰਮਨ ਜੀ। ਜੀ ਬਿਲਕੁਲ ਜੀ। ਇਹ ਤਾਂ ਜਿਹੜਾ ਇੱਥੇ ਤਾਂ ਸਾਡੇ ਹੁਣ ਆਪਣੇ ਜਿਹੜਾ ਇੱਧਰ US ਦੇ ਵਿੱਚ ਹੈਗਾ, US ਦੇ ਵਿੱਚ ਡੈਫੀਨੇਟਲੀ ਸਾਨੂੰ ਕਈ ਸਿਚੁਏਸ਼ਨਾਂ ਹੈਗੀਆਂ। ਕਈ ਵਾਰੀ ਤਾਂ ਇਹ ਦਿਖਦਾ ਹੈਗਾ ਕਿ ਇੰਨੀਆਂ ਜੌਬ ਓਪਨਿੰਗਸ ਲੱਗੀਆਂ ਹੈਗੀਆਂ ਕਿ ਤੇ ਉਤੋਂ ਸਾਨੂੰ ਲੱਗ ਰਿਹਾ ਕਿ ਜਿੱਦਾਂ ਇਕਨੋਮੀ ਸਲੋ ਡਾਊਨ ਹੋ ਰਹੀ ਆ, ਪਰ ਮੇਰੇ ਖਿਆਲ ਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਇੱਕ ਮੁੱਦਾ ਹੈਗਾ ਕਿ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਉਹ ਕੰਮ ਕਰਨ ਦੇ ਲਈ ਵੀ ਰਾਜੀ ਨਹੀਂ ਹੈਗਾ। ਜੀ 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 ਜੀ। ਪਿਛਲੇ 2 ਸਾਲਾਂ ਤੋਂ ਜਿਹਨੂੰ ਉੱਦਾਂ ਪੈਸੇ ਮਿਲਦੇ ਰਹੇ, ਉਹ ਕਹਿੰਦਾ ਯਾਰ ਹੁਣ ਮੇਰਾ ਜੀ ਨਹੀਂ ਕਰਦਾ, ਹੁਣ ਤੁਸੀਂ ਪੱਕੇ ਨਠੱਲੇ ਬਣਾਤੇ ਆ। ਉਹ ਜੇ ਦੇਖਿਆ ਜਾਵੇ ਨਾ, ਐਕਸਪੋਰਟ ਇੰਪੋਰਟ ਜਿਹੜੇ ਕੈਨੇਡਾ ਤੇ US ਦੇ ਦਰਮਿਆਨ, US ਦੇ ਗੁੱਡਸ ਦਾ ਐਕਸਪੋਰਟ 2022 ਦੇ ਵਿੱਚ 15% ਵਧਿਆ ਉਹ ਤੋਂ ਪਿਛਲੇ ਸਾਲ ਦੇ ਨਾਲੋਂ। $356 ਬਿਲੀਅਨ ਦਾ ਆਪਾਂ ਸਮਾਨ ਘੱਲਿਆ ਆ ਕੈਨੇਡਾ ਨੂੰ। ਸੋ ਇਹ ਨਹੀਂ ਹੈਗਾ ਵੀ ਮਾਲ ਉੱਧਰ ਨੂੰ ਜਾ ਨਹੀਂ ਰਿਹਾ, ਵੱਧ ਹੀ ਰਿਹਾ ਹੈਗਾ ਆ। ਬਟ ਉੱਥੇ ਵੀ ਜਿਹੜੀ ਮਹਿੰਗਾਈ ਦੀ ਤੇ ਜਿਹੜੀ ਇਕੋਨਮੀ ਦੀ ਸਥਿਤੀ ਕੋਈ ਬਾਹਲੀ ਚੰਗੀ ਨਹੀਂ ਹੈਗੀ। ਸਭ ਨੂੰ ਹੀ ਪਤਾ ਹੈ ਵੀ ਉੱਥੇ ਵੀ ਕੈਨੇਡਾ ਦੇ ਵਿੱਚ ਵੀ ਜਿਹੜਾ ਧੂੰਆਂ ਇਸ ਟਾਈਮ ਨਿਕਲਿਆ ਪਿਆ ਹੈਗਾ ਆ। ਜੀ ਬਿਲਕੁਲ। 2022 ਚ 15.1% ਵੱਧ ਐਕਸਪੋਰਟ ਹੋਇਆ 2021 ਨਾਲੋਂ, $356.5 ਬਿਲੀਅਨ ਦਾ, ਤੇ 22% ਅਪ ਹੈਗਾ 2012 ਨਾਲੋਂ। ਸੋ 10 ਸਾਲ ਪਹਿਲਾਂ ਨਾਲੋਂ ਐਕਸਪੋਰਟ ਤਾਂ ਬਹੁਤ ਹੋ ਰਿਹਾ, ਪਰ ਦੇਖੋ। ਜੀ ਜੀ। ਤੇ ਸੋਚੋ ਤੁਸੀਂ ਵੀ ਕਾਲ ਕਰ ਸਕਦੇ ਹੋ, ਨੰਬਰ 408-272-5200। ਜਰਨੈਲ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਸੁਣਨ ਵਾਲੇ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰਾ ਭਾਜੀ ਸਵਾਲ ਆ ਰੈਂਡਮ ਬਾਰੇ ਆ। ਮੇਰੀ ਆਪਣੀ ਕੰਪਨੀ ਆ ਤੇ ਫੋਲਿਸ ਮੈਂ ਹਾਇਰ ਕੀਤੀ ਆ,
ਤੇ ਉਹ ਜੀ। ਮੇਰੇ ਮਤਲਬ ਮੇਰੇ ਡਰਾਈਵਰਾਂ ਨੂੰ ਈਵਨ ਮੈਨੂੰ ਵੀ ਹਰ ਮਹੀਨੇ ਹੀ ਭੇਜ ਦਿੰਦੇ ਆ, ਪਤਾ ਨਹੀਂ ਕੀ ਗੱਲ ਆ ਅਲਕੋਹਲਕ ਦਾ। ਤੇ ਦੂਸਰਾ ਮੈਂ ਉਹ ਪੁਲਿਸ ਵਾਲਿਆਂ ਨੂੰ ਕਾਲ ਵੀ ਕੀਤੀ ਸੀ, ਮੈਂ ਕਿਹਾ ਵੀ ਇਹ ਕੀ ਵਜ੍ਹਾ ਕੀ ਆ। ਉਹ ਕਹਿੰਦੇ ਸਾਨੂੰ ਆਪ ਨਹੀਂ ਪਤਾ, ਇਹ ਤਾਂ ਸਮਝ ਨਹੀਂ ਆਉਂਦੀ ਵੀ ਕੀ ਗੱਲ ਹੈ। ਕਈ ਵਾਰੀ ਤਾਂ ਮਹੀਨੇ 'ਚ 2-2 ਵਾਰੀ ਵੀ ਭੇਜ ਦਿੰਦੇ ਆ। ਇਹਦੇ ਬਾਰੇ ਕੋਈ ਹੋਵੇ ਨਹੀਂ। ਗਿਆਨ ਦੱਸੋ। ਕੋਈ ਗਲਿਚ ਹੈਗਾ ਜੀ, ਉਹਦੇ ਵਿੱਚ ਗਲਿਚ ਹੈਗਾ। ਰੈਂਡਮ ਦੇ ਬਾਰੇ 'ਚ ਤੁਸੀਂ ਗੱਲ ਕਰਨੀ, ਕੋਈ ਗੱਲ ਨਹੀਂ, ਮੈਨੂੰ ਮੈਂ ਤੁਹਾਨੂੰ ਨੰਬਰ ਜਿਹੜਾ ਹੈਗਾ ਮੇਰਾ ਲੈ ਲਿਓ ਸਟੇਸ਼ਨ ਤੋਂ, ਜਾਂ ਮੈਨੂੰ ਬਾਅਦ 'ਚ ਕਾਲ ਕਰ ਲਿਓ, ਤੇ ਰੈਂਡਮ ਦੇ ਬਾਰੇ 'ਚ ਮੈਂ ਤੁਹਾਡੇ ਨਾਲ ਡਿਟੇਲ ਤੇ ਸਾਰੀ ਗੱਲ ਕਰ ਲਊਂਗਾ। ਠੀਕ ਹੈ ਜੀ, ਆਪਣਾ ਨੰਬਰ ਹੁਣੇ ਦੱਸੋਗੇ ਜਾਂ ਮੈਂ ਮਤਲਬ ਦੱਸ ਹਾਂਜੀ ਦਿਓ ਤੁਸੀਂ ਹਾਂਜੀ 5597018000 7018,000 ਜੀ। ਠੀਕ ਹੈ ਰਮਨ। ਜਿਹੜਾ ਰੈਂਡਮ ਹੈਗਾ ਨਾ ਜੀ, ਰੈਂਡਮ ਦੀ ਇੱਕ ਸੈੱਟ ਸਟੈਂਡਰਡ ਹੈਗਾ ਆ, ਉਸ ਫਾਰਮੂਲੇ ਦੇ ਹਿਸਾਬ ਨਾਲ ਹੀ ਰੈਂਡਮ ਜਿਹੜਾ ਪੁੱਲ ਹੁੰਦਾ ਆ। ਜਿਹੜਾ ਰੈਂਡਮ ਬਾਰ-ਬਾਰ ਆਉਣਾ ਜਾਂ ਬਾਰ-ਬਾਰ ਪੁੱਲ ਹੋਣਾ, ਉਹ ਉਹਨਾਂ ਦੀ ਪ੍ਰੋਬਲਮ ਹੈਗੀ ਆ। ਇਹਦੇ ਬਾਰੇ 'ਚ ਕਾਫੀ ਫੋਲੀ ਦੇ ਬਾਰੇ ਦੇ ਵਿੱਚ ਸੁਣ ਜਾ ਰਿਹਾ ਕਿ ਜਿਹੜੇ ਰੈਂਡਮ ਹੈਗੇ ਆ ਉਹ ਵੱਧ ਕੱਢੇ ਜਾ ਰਹੇ। ਕਈ ਜਿਹੜੇ ਹੈਗੇ ਆ, ਕਈ ਜਿਹੜੇ ਰੈਂਡਮ ਰਨ ਕਰਦੇ ਹੈਗੇ ਆ, ਜਾਂ ਤਾਂ ਉਹਨਾਂ ਦਾ ਫਾਰਮੂਲੇ ਦੇ ਵਿੱਚ ਉਹਨਾਂ ਨੇ ਥੋੜ੍ਹਾ ਜਿਹਾ ਪਰਸੈਂਟੇਜ ਵੱਧ ਪਾਈ ਹੁੰਦੀ ਆ, ਜਾਂ ਪਰ ਮੰਥ ਦੇ ਹਿਸਾਬ ਦੇ ਨਾਲ ਤੇ ਤੁਹਾਨੂੰ ਬਿਲਕੁਲ ਨਹੀਂ ਆਉਣਾ ਚਾਹੀਦਾ, ਕਿਉਂਕਿ ਪਰ ਮੰਥ ਦੇ ਹਿਸਾਬ ਤੁਹਾਡਾ ਜਿਹੜਾ ਰੈਂਡਮ ਹੈਗਾ, ਇਹ 50% ਆਫ ਯੂਰ ਡਰਾਈਵਰਸ ਇੱਕ ਸਾਲ ਦੇ ਵਿੱਚ। ਸੋ ਹਰ ਕੁਆਟਰ ਦੇ ਵਿੱਚ 12.5% ਤੁਹਾਡਾ ਜਿਹੜਾ ਡਰਾਈਵਰ ਹੈਗੇ ਆ ਉਹ ਪੁੱਲ ਹੋਣੇ, ਠੀਕ ਹੈ ਨਾ। ਸੋ ਹਾਂ, ਮਲਟੀਪਲ ਟਾਈਮ ਇੱਕੋ ਡਰਾਈਵਰ ਪੁੱਲ ਹੋ ਤਾਂ ਕਈ ਵਾਰੀ ਹੋ ਜਾਂਦੀ ਹੈ, ਚਾਂਸਿਸ ਹੋ ਜਾਂਦੇ ਆ। ਮੈਂ ਵੀ 2011 ਦੇ ਵਿੱਚ 2 ਵਾਰੀ ਪੁੱਲ ਹੋਇਆ ਸੀ ਇੱਕ ਸਾਲ 'ਚ, ਪਰ ਹਰ ਮਹੀਨੇ ਦਾ ਜਿਹੜਾ ਹਿਸਾਬ ਆ ਉਹ ਮੈਨੂੰ ਨਹੀਂ ਲੱਗ ਰਿਹਾ ਕਿ ਉਹ ਠੀਕ ਹੈਗਾ। ਜਿਹੜਾ 10% ਹੈਗਾ ਅਲਕੋਹਲ ਦਾ ਸਾਲ ਦੇ ਵਿੱਚ, ਤੇ 50% ਹੈਗਾ ਤੁਹਾਡਾ ਯੂਰਿਨ ਦਾ। ਸੋ ਇਹਦੇ ਲਈ ਸੈਟ ਸਟੈਂਡਰਡਸ ਹੈਗੇ ਆ, ਕੋਈ ਮਤਲਬ ਆਪਣੀ ਮਰਜ਼ੀ ਦੇ ਨਾਲ ਨਹੀਂ ਪੁੱਲ ਹੁੰਦਾ। ਪਰ ਇਹ ਆ ਕਿ ਕਈ ਜਿਹੜੀਆਂ ਕੰਪਨੀਜ਼ ਹੈਗੀਆਂ ਉਹ ਕਰਦੀਆਂ ਥੋੜ੍ਹਾ, ਮੈਂ ਧੱਕਾ ਕਹਿ ਲੈਣਾ, ਕਰਦੀਆਂ, ਤੇ ਉਹ ਕਈ ਵਾਰੀ ਵੱਧ ਪੁੱਲ ਕਰ ਲੈਂਦੀਆਂ, ਜਸਟ ਟਰਾਈਂਗ ਟੂ ਕੀਪ ਦੈਮਸੈਲਫ ਕੰਪਲਾਇੰਟ। ਤੇ ਸੋ ਇਸ ਕਰਕੇ ਇਹਦੇ ਬਾਰੇ 'ਚ ਕੋਈ ਗੱਲ ਨਹੀਂ, ਤੁਸੀਂ ਗੱਲ ਕਰ ਲਿਓ, ਆਪਾਂ ਇਸ ਦੀ ਡਿਟੇਲ 'ਚ ਗੱਲ ਕਰ ਜੀ 10 ਵਜੇ ਤੋਂ ਬਾਅਦ ਕਾਲ ਕਰ ਲਿਓ ਕਰੂੰਗਾ ਜੀ। 10 ਵਜੇ ਓਕੇ, ਤੋਂ ਬਾਅਦ। ਮਿਹਰਬਾਨੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਮਿਹਰਬਾਨੀ। ਅਗਲੇ ਕਾਲਰ ਨੇ ਨਰਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਉਹ ਆਟੋਨੋਮਸ ਟਰੱਕਿੰਗ ਬਾਰੇ ਗੱਲ ਕਰਨੀ ਸੀਗੀ। ਜ਼ਰੂਰ ਜੀ। ਮੈਂ ਇੱਕ ਆਰਟੀਕਲ ਪੜ੍ਹਿਆ ਸੀਗਾ, ਤੇ ਉਸ 'ਚ ਉਹ ਕਹਿੰਦੇ ਸੀਗੇ ਵੀ ਅਗਲੇ 5-10 ਸਾਲਾਂ 'ਚ ਆ ਜਾਣੀ ਆਟੋਨੋਮਸ ਟਰੱਕਿੰਗ, ਤੇ ਜਿਹੜੇ 40 ਸਾਲ ਤੋਂ ਘੱਟ ਵਾਲੇ ਜਿਹੜੇ ਹੈਗੇ ਯੰਗ ਬੰਦੇ, ਉਹਨਾਂ ਨੂੰ ਆਪਦੇ ਕੈਰੀਅਰ ਚੇਂਜ ਕਰਨੇ ਚਾਹੀਦੇ ਹੈਗੇ ਆ, ਕਿਉਂਕਿ ਉਹਨਾਂ ਕੋਲ ਜੌਬਾਂ ਹੋਣੀਆਂ ਹੀ ਨਹੀਂ। 40 ਸਾਲ ਤੋਂ ਘੱਟ ਵਾਲੇ ਆ, ਉਹਨੂੰ ਟਰੱਕ ਡਰਾਈਵਿੰਗ ਦਾ ਕੰਮ ਨਹੀਂ ਕਰਨਾ ਚਾਹੀਦਾ। ਤੇ ਹੋਰ ਅੱਗੇ ਉਹ ਆਰਟੀਕਲ ਕਹਿ ਰਿਹਾ ਸੀਗਾ ਵੀ ਕਾਰਾਂ ਵੀ ਆਪਣੇ ਕੋਲ ਆਟੋਨੋਮਸ ਆ ਜਾਣਗੀਆਂ ਸਾਰੀਆਂ, ਕਿਉਂਕਿ ਨਾਰਮਲੀ ਹੁਣ ਜੇ ਕਿਸੇ ਬੰਦੇ ਕੋਲ ਕਾਰ ਹੈਗੀ ਆ, ਉਹ ਘੰਟਾ ਹੀ ਚਲਾਉਂਦਾ ਪੂਰੇ ਦਿਨ 'ਚ, ਤੇ 23 ਘੰਟੇ ਖੜੀ ਰਹਿੰਦੀ ਹੈਗੀ ਆ, ਤੇ ਉਹ ਸੜਕਾਂ ਤੇ ਕਾਰਾਂ ਘੁੰਮਦੀਆਂ ਰਹਿਣਗੀਆਂ। ਘਰਾਂ 'ਚ ਗਰਾਜ ਵੀ ਬੰਨੇ ਬੰਦ ਹੋ ਜਾਣਗੇ, ਕਿਉਂਕਿ ਕਾਰ ਦੀ ਲੋੜ ਨਹੀਂ ਪੈਣੀਗੀ, ਤੇ ਸੜਕਾਂ ਤੇ ਟ੍ਰੈਫਿਕ ਵੀ ਘੱਟ ਜੂਗਾ, ਕਿਉਂਕਿ ਉਹ ਕਾਰਾਂ 23 ਘੰਟੇ ਦੂਜੀਆਂ ਕਾਰਾਂ ਚੱਲਣਗੀਆਂ। ਤਾਂ ਫਿਰ ਮੇਰੀ ਸਲਾਹ ਆਹੀ ਆ ਵੀ ਜਿਹੜੇ ਯੰਗ ਬੰਦੇ ਆ 40 ਸਾਲ ਤੋਂ ਘੱਟ ਵਾਲੇ ਆ, ਉਹਨਾਂ ਨੂੰ ਆਪਦਾ ਕੈਰੀਅਰ ਚੇਂਜ ਕਰ ਲੈਣਾ ਚਾਹੀਦਾ, ਕਿਉਂਕਿ ਟਰੱਕਿੰਗ 'ਚ ਕੋਈ ਫਾਇਦਾ ਨਹੀਂਗਾ। ਓਕੇ, ਬਸ ਆਹੀ ਕਹਿਣਾ ਸੀ। ਥੈਂਕ ਯੂ। ਸੋ ਸਰੋਤਿਆਂ ਨੂੰ Thank ਯਾਦ you. ਹੋਊਗਾ ਜਦੋਂ ਪਿਛਲੀ ਵਾਰੀ ਇਲੈਕਸ਼ਨ ਹੋਈ ਸੀ, ਜਦੋਂ ਪ੍ਰੈਜ਼ੀਡੈਂਟ ਟਰੰਪ ਹੁਣੀ ਬਣੇ ਸੀ, ਉਸ ਟਾਈਮ ਦੇ ਉੱਤੇ ਇੱਕ ਕੈਂਡੀਡੇਟ ਸੀ ਰਾਜਕਨਵੀਰ ਸਿੰਘ, ਰਿਪਬਲਿਕਨ ਪਾਰਟੀ ਦੇ ਸੀਗੇ, ਜਾਂ ਐਂਡਰੂ ਜੈਂਗ। ਉਹਨਾਂ ਨੇ ਉਸ ਟਾਈਮ ਬਹੁਤ ਜ਼ਿਆਦਾ ਰੌਲਾ ਪਾਇਆ ਸੀ ਟਰੱਕਿੰਗ ਇੰਡਸਟਰੀ ਨੂੰ ਲੈ ਕੇ, ਵੀ ਇਹ ਜਿਹੜੇ ਇੰਨੇ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ 'ਚ ਟਰੱਕ ਡਰਾਈਵਰ ਰਿਪਲੇਸ ਹੋਣੇ ਆ, ਉਹਨਾਂ ਦਾ ਕੀ ਬਣੂਗਾ, ਹਨਾ। ਤੇ ਉਹ ਬਿਲਕੁਲ ਰਾਈਟ ਸੀ, ਕਿਉਂਕਿ ਉਹ ਆਪ ਐਂਟਰਪ੍ਰੈਨਿਓਰ ਸੀਗੇ। ਸੋ ਮੈਂ ਤਾਂ ਖਾਸ ਕਰਕੇ ਜਿਹੜੇ ਪੰਜਾਬੀ ਆ ਨਾ ਆਪਣੇ ਯੰਗ ਆ, ਜੇ ਤਾਂ ਹਾਈ ਸਕੂਲ ਕਰਕੇ ਯੂਨੀਵਰਸਿਟੀ ਜਾਂਦੇ ਆ, ਪੜ੍ਹਨਾ ਚਾਹੀਦਾ ਸਾਰਿਆਂ ਨੂੰ, ਡਿਗਰੀ ਤਾਂ ਘੱਟੋ ਘੱਟ ਹੋਣੀ ਚਾਹੀਦੀ ਆ ਸਿੱਖਾਂ ਦੇ ਕੋਲ, ਘੱਟੋ ਘੱਟ ਹਨਾ, ਪੰਜਾਬੀਆਂ ਦੇ ਕੋਲ। ਤੇ ਜੇ ਨਹੀਂ ਜਾਂਦੇ ਤਾਂ ਸਾਰਿਆਂ ਨੂੰ ਫੋਰਸਿਸ ਦੇ ਵਿੱਚ ਜਾਣਾ ਚਾਹੀਦਾ, ਚਾਹੇ ਆਰਮੀ ਆ, ਮਰੀਨ ਆ, ਏਅਰ ਫੋਰਸ ਆ, ਨੇਵੀ ਆ, ਸਪੇਸ ਫੋਰਸ ਆ, ਕੋਸਟ ਗਾਰਡ ਆ, ਹਨਾ। ਤੇ ਹੁਣ ਤਾਂ ਅਲਾਓ ਕੀਤਾ ਹੈ ਉਹਨੇ, ਹਰ ਇੱਕ ਜਗ੍ਹਾ ਤੁਸੀਂ ਦਸਤਾਰ ਸਜਾ ਕੇ ਜਾ ਸਕਦੇ ਆ। ਸੋ ਉਹਦਾ ਫਾਇਦਾ ਬਹੁਤ ਹੁੰਦਾ ਜਦੋਂ ਤੁਸੀਂ ਜਾਂਦੇ ਆ, ਹਨਾ। 5 ਸਾਲਾਂ 'ਚ ਉਹ ਤੁਸੀਂ ਡਿਗਰੀ ਵੀ ਕਰ ਸਕਦੇ ਆ, ਤੁਹਾਨੂੰ ਬੈਨੀਫਿਟ ਬਹੁਤ ਮਿਲਦੇ ਆ। ਤੇ ਜਦੋਂ ਤੁਸੀਂ ਉੱਥੋਂ ਸਰਵਿਸ ਕਰਕੇ ਵਾਪਸ ਆ ਜਾਂਦੇ ਆ, ਇਹ ਇੰਡੀਆ ਵਾਂਗ ਨਹੀਂ ਵੀ ਤੁਸੀਂ 40 ਸਾਲ ਸਰਵਿਸ ਕਰੀ ਜਾਣੀ ਆ। 5 ਜਾਂ 7-10 ਸਾਲ ਬਾਅਦ ਕਈ ਆ ਜਾਂਦੇ, 5 ਸਾਲਾਂ ਬਾਅਦ ਮੈਂ ਦੇਖੇ ਬਹੁਤ ਸਾਰੇ ਆ ਜਾਂਦੇ। ਕਈ ਮੇਰੇ ਦੋਸਤ ਆ, ਉਹਨਾਂ ਨੇ ਦੇਖੇ ਨਿਆਣੇ, ਕੋਈ ਨਰਸਿੰਗ ਕਰਕੇ ਆ ਗਿਆ, ਕੋਈ ਕੁਛ ਆਉਂਦੇ, ਫਿਰ ਤੁਹਾਨੂੰ ਜੌਬਸ ਹੋਰ ਨਹੀਂ ਤਾਂ ਕਿਤੇ ਘੱਟੋ ਘੱਟ ਪੁਲਿਸ ਤਾਂ 100% ਜੌਬ ਮਿਲ ਜਾਂਦੀ ਆ। ਜਿਹੜੇ ਮਿਲਟਰੀ 'ਚੋਂ ਆਏ ਹੁੰਦੇ ਆ ਨਾ, ਫੋਰਸਿਸ 'ਚੋਂ, ਉਹਨੂੰ ਸਿੱਧਾ ਹੀ ਪੁਲਿਸ ਦੀ, ਤੇ ਪੁਲਿਸ ਵਾਲਿਆਂ ਦੀ ਸੋਹਣੀ ਤਨਖਾਹ ਹੁੰਦੀ ਆ। ਸੋ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈਗੀ ਆ ਵੀ ਵੱਖ-ਵੱਖ ਫੀਲਡ ਦੇ ਵਿੱਚ ਇਨਵੋਲਵ ਹੋਣਾ ਚਾਹੀਦਾ।
ਨਹੀਂ ਇਹਦੇ ਤੇ ਆਪਾਂ ਪੰਜਾਬੀ ਟੈਕ ਟਾਕ ਦੇ ਵਿੱਚ ਨਾ ਮੰਡੇ ਨੂੰ ਜਿਹੜਾ ਆਪਾਂ ਕਰਦੇ ਉਹ 'ਚ ਕਈ ਵਾਰੀ ਗੱਲ ਕੀਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਚੇਂਜਸ ਤਾਂ ਦੇਖੋ ਆ ਰਹੇ ਆ, ਪਹਿਲੋਂ ਵੀ ਆਉਂਦੇ ਰਹੇ, ਅੱਗੇ ਵੀ ਜਿਹੜੇ ਉਹ ਆਉਣੇ ਆ। ਆਪਾਂ ਨੂੰ ਆਪਣੇ ਜਿਹੜੇ ਸਕਿੱਲਸ ਆ ਉਹ ਨਵੇਂ ਇਜਾਦ ਕਰਨੇ ਪੈਣੇ ਆ, ਥੋੜੇ ਉਸ ਦੇ ਵਿੱਚ ਥੋੜ੍ਹੀਆਂ ਐਡੀਸ਼ਨਸ ਕਰਨੀਆਂ ਪੈਣੀਆਂ। 100% ਸਭ ਕੁਝ ਆਟੋਨੋਮਸ ਨਹੀਂ ਹੋ ਜਾਣਾ, ਥੋੜ੍ਹਾ ਬਹੁਤਾ ਰਹਿਣਾ ਆ, ਪਰ ਥੋੜ੍ਹੇ ਬਹੁਤੇ ਉਹਦੇ ਵਿੱਚ ਕਿਹੜੇ ਟਿਕਣਗੇ ਉਹ ਜਿਹੜੀ ਉਹ ਗੱਲ ਹੋਣੀ ਆ। ਇਹ ਛਾਨਣੀ ਜਿਹੜੀ ਇਹਦੇ ਨਾਲ ਰਮਨ ਜੀ, ਹਰਜੋਤ ਜੀ, ਕਾਫੀ ਵੱਡੀ ਇੱਕ ਹਿਸਾਬ ਦੇ ਨਾਲ ਲੱਗ ਜਾਣੀ ਆ। ਜਿਹੜੀਆਂ ਹੁਣ ਬਹੁਤ ਸਾਰੀਆਂ ਟਰੱਕਿੰਗ ਦੇ ਵਿੱਚ ਪ੍ਰੋਬਲਮ ਜਿਹੜੀ ਆਪਾਂ ਕਾਮਨ ਸੈਂਸ ਦੀ ਅਕਸਰ ਗੱਲ ਕਰਦੇ ਆ ਨਾ, ਉਹ ਕਾਫੀ ਹੱਦ ਤੱਕ ਉਹਦੇ ਨਾਲ ਕਲੀਅਰ ਹੋਣੀ ਜਿਹੜੀ ਉਹ ਸ਼ੁਰੂ ਹੋ ਜੂਗੀ। ਸੋ ਹਰ ਇੱਕ ਦਾ ਇੱਥੇ ਦਾ ਜਿਹੜਾ ਉਹ ਫਿਰ ਕਹਿ ਲਓ ਵੀ ਉਹ ਨਹੀਂ ਚੱਲੂਗਾ। ਨਹੀਂ, ਚਲੋ ਮਿਹਨਤ ਵੀ ਕਰਦੇ ਆ ਸਾਰੇ ਆ, ਪਰ ਟੈਕਨੋਲੋਜੀਜ਼ ਦੇ ਨਾਲ ਇੰਡਸਟਰੀਜ਼ ਚੇਂਜ ਹੁੰਦੀਆਂ ਆਈਆਂ ਆ ਤੇ ਹੁੰਦੀਆਂ ਰਹਿਣੀਆਂ ਆ। ਇਹ ਤੋਂ ਆਪਾਂ ਭੱਜ ਨਹੀਂ ਸਕਦੇ, ਇਹਦੇ ਨਾਲ ਹੀ ਚੱਲਣਾ ਪੈਣਾ ਆ। ਸੋ ਵੀ ਨੀਡ ਟੂ ਲਰਨ ਸਮਥਿੰਗ ਨਿਊ ਟੂ। ਉਹਦੇ ਵਿੱਚ ਕੋਈ ਮਾੜੀ ਚੀਜ਼ ਨਹੀਂ ਆ। ਜਿੰਨੀ ਦੇਰ ਤੱਕ ਇਹ ਚੱਲਦਾ ਉਨੀ ਦੇਰ ਤੱਕ ਚਲਾਓ। ਬਾਕੀ ਬਹੁਤ ਸਾਰੀਆਂ ਜਿਹੜੀਆਂ ਟ੍ਰੇਨਿੰਗਸ, ਹੱਥੀਂ ਕੰਮ ਕਰਨ ਵਾਲੀਆਂ ਚੀਜ਼ਾਂ, ਉਹਦੇ ਵਿੱਚ ਆਪਾਂ ਨੂੰ ਹੁਣ ਥੋੜ੍ਹੀ ਮਹਾਰਤ ਆ ਉਹ ਹਾਸਲ ਕਰਨੀ ਹੀ ਜਿਹੜੀ ਉਹ ਚਾਹੀਦੀ ਹੈਗੀ ਆ। ਉਹ ਤੁਸੀਂ ਦੇਖੋ ਫਿਰ ਐਗਰੀਕਲਚਰ 'ਚ ਹਨਾ ਕਿੰਨੀ ਜ਼ਿਆਦਾ ਆਟੋਨੋਮਸ ਆ ਗਈ, ਉਹਨਾਂ ਦੇ ਟਰੈਕਟਰ ਸਾਰਾ ਕੁਝ। ਜਲਦੀ ਆ ਰਹੀ ਹੈ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਇੱਕ ਵੀਡੀਓ, ਇੱਕ ਰਿਪੋਰਟ ਲੈ ਕੇ ਆ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਟਰੈਕਟਰ ਆਟੋਮੈਟਿਕਲੀ ਆਪੇ ਚੱਲ ਰਹੇ, ਆਪੇ ਸਪਰੇਅ ਕਰ ਰਹੇ, ਸਭ ਕੁਝ ਆਪੇ ਕਰ ਰਹੇ। ਨਾ ਇੱਕ ਬੰਦਾ 5-5 6-6 ਟਰੈਕਟਰ ਜਿਹੜਾ ਉਹ ਕਿੱਦਾਂ ਚਲਾ ਸਕਦਾ ਐਟ ਏ ਟਾਈਮ ਵੱਖ-ਵੱਖ ਫੀਲਡਸ ਦੇ ਵਿੱਚ। ਉਹ ਹੁਣ ਕੰਪਨੀਆਂ ਜਿਹੜੀਆਂ ਆਲਰੇਡੀ ਆ ਇਨ ਪ੍ਰੋਸੈਸ। ਇਸੇ ਤਰੀਕੇ ਨਾਲ ਜਿੱਦਾਂ ਟਰੱਕਿੰਗ ਲੇਨ ਦੀ ਅੱਜ ਹਰਜੋਤ ਜੀ ਨੇ ਪਹਿਲੇ ਸ਼ੁਰੂਆਤ 'ਚ ਗੱਲ ਕੀਤੀ। ਸੋ ਬਹੁਤ ਕੁਝ ਜਿਹੜਾ ਉਹ ਨਵੇਂ ਤੋਂ ਨਵਾਂ ਜਿਹੜਾ ਉਹ ਹੁੰਦਾ ਜਾ ਰਿਹਾ ਆ। ਕੈਲੀਫੋਰਨੀਆ ਦੇ ਵਿੱਚ ਉਦਣ ਆਪਾਂ ਦੱਸ ਤਾਂ ਰਹੇ ਸੀਗੇ ਹਰਜੋਤ ਸਿੰਘ ਜੀ, 30 ਕੇ 40 ਅਜਿਹੀਆਂ ਕੰਪਨੀਜ਼ ਨੂੰ DMV ਨੇ ਇਜਾਜ਼ਤ ਦਿੱਤੀ ਹੋਈ ਆ ਆਟੋਨੋਮਸ ਜਿਹੜੇ ਵਹੀਕਲਸ ਆ ਉਹਨਾਂ ਨੂੰ ਟੈਸਟ ਕਰਨ ਦੇ ਲਈ। ਉਹਦੇ ਜੀ। ਚੈਲੰਜਸ ਆਪਣੇ ਨਾਲ ਵੱਖਰੇ ਨੇ, ਉਹ ਹੈਗੇ ਹੀ ਆ, ਉਹ ਰਹਿਣੀ ਆ, ਪਰ ਇਹ ਆ ਵੀ ਉਹ ਟੈਸਟਿੰਗ ਜਿਹੜੀ ਉਹ ਲਗਾਤਾਰ ਚੱਲ ਰਹੀ ਆ। ਤੁਸੀਂ ਕਈ ਵਾਰੀ ਸੋਚਦੇ ਹੋਵੋਗੇ ਵੀ ਲੈ ਵੀ ਇਹ ਜਿਹੜੀ ਗਵਰਨਮੈਂਟ ਆ ਇਦਾਂ, ਹੁਣ ਗਵਰਨਰ ਨੇ ਸਾਈਨ ਕੀਤੇ ਉਸ ਬਿੱਲ ਦੇ ਉੱਤੇ, ਯੂਨੀਅਨਸ ਉਹ ਤੇ ਬੜੀਆਂ ਔਖੀਆਂ ਹੋਈਆਂ ਨਹੀਂ ਕਿਉਂਕਿ ਕੀਤੇ union ਹਰਜੋਤ ਸਿੰਘ ਜੀ, ਚਾਹੁੰਦੀਆਂ ਸੀ- ਵੀਟੋ ਨਹੀਂ ਕੀਤੇ ਹਨਾ, ਵੀਟੋ। ਵੀਟੋ ਕਰਤਾ ਬਿੱਲ ਨੂੰ। ਤੇ ਯੂਨੀਅਨ ਚਾਹੁੰਦੀਆਂ ਸੀ ਵੀ ਈਵਨ ਆਟੋਨੋਮਸ ਟਰੱਕ ਵੀ ਹੋਵੇ, ਉਹਦੇ 'ਚ ਬੰਦਾ ਬੈਠਣਾ ਚਾਹੀਦਾ ਕੋਈ ਹਨਾ, ਜੀ ਪਰ ਉਹਨੇ ਕਿਹਾ ਨਹੀਂ। ਨਹੀਂ, ਬੰਦੇ ਦੀ ਕਹਿੰਦੇ ਲੋੜ ਨਹੀਂ ਜੀ। ਤੇ ਚਲੋ ਆਪਣੇ ਅਗਲੇ ਕਾਲਰ ਨੇ ਰਿੱਕੀ ਜੀ, ਉਹਨਾਂ ਨਾਲ ਗੱਲ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜੀ ਮੈਂ ਰਮਨ ਜੀ ਨਾਲ ਤੋਂ ਇੱਕ ਸਵਾਲ ਪੁੱਛਣਾ ਸੀ ਕਿ ਮੈਂ ਇੱਕ ਪੇਸ਼ੇ ਤੋਂ ਲਾਇਬ੍ਰੇਰੀਅਨ ਹਾਂ ਜੀ। ਮੈਂ ਲਾਇਬ੍ਰੇਰੀ ਟੀਚਰ ਵੀ ਰਿਹਾ ਤੇ ਇੱਥੇ ਆ ਕੇ ਮੈਂ ਟਰੱਕ ਦਾ ਲਾਇਸੈਂਸ ਲਿਆ ਤੇ ਫਿਰ ਮੈਂ ਟਰੱਕ ਚਲਾਉਣ ਲੱਗ ਗਿਆ ਜੀ। ਹੁਣ ਵੀ ਮੈਂ ਟਰੱਕ ਚਲਾ ਰਿਹਾ ਜੀ। ਤੇ ਮੈਂ ਆਪ ਜੀ ਨੂੰ ਪੁੱਛਣਾ ਚਾਹੁੰਦਾ ਕਿ ਮੈਨੂੰ ਬਹੁਤ ਵਧੀਆ ਆਫਰ ਮਿਲ ਰਿਹਾ ਸਕੂਲ ਦੇ ਵਿੱਚੋਂ ਲਾਈਕ ਲਾਇਬ੍ਰੇਰੀਅਨ ਤੇ ਬੱਸ ਡਰਾਈਵਿੰਗ ਦਾ ਨਵੇਂ ਸੈਸ਼ਨ ਲਈ ਅਗਲੇ ਸਾਲ ਤੋਂ। ਤੇ ਮੈਂ ਰਮਨ ਜੀ ਤੋਂ ਇਹ ਸਵਾਲ ਪੁੱਛਦਾ ਕਿ ਮੈਂ ਜਿੱਦਾਂ ਬੱਸ ਦਾ ਲਾਇਸੈਂਸ ਲੈ ਲੈਣਾ ਦਾ, ਪਰ ਉਹਦੇ ਨਾਲ ਮੇਰੇ ਟਰੱਕ ਦੇ ਲਾਇਸੈਂਸ ਤੇ ਕੋਈ ਫਰਕ ਤਾਂ ਨਹੀਂ ਪਊਗਾ ਕਿ ਕੋਈ ਹੋ ਸਕਦਾ ਕਿ ਮੈਨੂੰ ਉਸ ਸਮੇਂ ਜੌਬ ਨਾ ਠੀਕ ਲੱਗੇ, ਮੈਂ ਦੁਬਾਰੇ ਟਰੱਕਿੰਗ ਦੇ ਵਿੱਚ ਆਵਾਂ ਤੇ ਉਹਦੇ ਵਿੱਚ ਇੱਥੇ ਮੇਰੇ ਲਾਇਸੈਂਸ ਤੇ ਕੋਈ ਅਸਰ ਤਾਂ ਨਹੀਂ ਹੋਏਗਾ ਜੀ? ਜੀ ਨਹੀਂ ਜੀ, ਬਿਲਕੁਲ ਨਹੀਂ। ਉੱਥੇ ਤੁਸੀਂ ਕਲਾਸ B ਆਪਣਾ ਜਿਹੜੀ ਆ ਉਹ ਐਡ ਕਰਨੀ ਹੈਗੀ ਆ। ਕਲਾਸ B ਜਿਹੜੀ ਆ ਉਹ ਬੱਸ ਡਰਾਈਵਰ ਲਈ ਹੁੰਦੀ ਹੈ, ਤੁਸੀਂ ਉਹ ਐਡ ਕਰਨੀ ਹੈ। ਉਹਦੇ ਨਾਲ ਤੁਹਾਡੇ ਟਰੱਕ ਲਾਇਸੈਂਸ ਤੇ ਕੋਈ ਅਸਰ ਨਹੀਂ ਹੈਗਾ, ਕਿਉਂਕਿ ਤੁਸੀਂ ਹੁਣ ਕਲਾਸ A 'ਚ ਹੈਗੇ ਆ। ਸੋ ਮੋਸਟਲੀ ਕਲਾਸ A 'ਚ ਤੁਸੀਂ ਕਲਾਸ B ਚਲਾ ਸਕਦੇ ਆ। ਸਿਰਫ ਤੁਹਾਨੂੰ ਇੰਡੋਰਸਮੈਂਟ ਪੈਸੇਂਜਰ ਇੰਡੋਰਸਮੈਂਟ ਲੈਣੀ ਪੈਣੀ ਹੈ। ਸੋ ਉਹਦੇ ਨਾਲ ਤੁਹਾਡੇ ਇਹਦੇ ਤੇ ਕੋਈ ਅਸਰ ਨਹੀਂ। ਧੰਨਵਾਦ। ਤੁਸੀਂ ਕਿਹੜੇ ਏਰੀਆ ਵਿੱਚ ਰਹਿੰਦੇ ਭਾਜੀ? ਮੈਂ ਸੈਕਰਾਮੈਂਟੋ ਰਹਿੰਦਾ ਜੀ। ਮਹਾਰਾਜ ਛੇਤੀ ਤੋਂ ਛੇਤੀ ਜੌਬ ਜੁਆਇਨ ਕਰੋ, ਲਾਇਬ੍ਰੇਰੀ ਬਹੁਤ ਵਧੀਆ ਜੌਬ ਆ ਤੇ ਨਾਲ ਤੁਸੀਂ ਹੋਰ ਐਜੂਕੇਸ਼ਨ ਕਰ ਸਕਦੇ ਆ। 5 ਦਿਨ ਦੀ ਜੌਬ ਆ, ਗਵਰਨਮੈਂਟ ਦੀ ਜੌਬ ਹੋਣੀ ਆ, ਬੈਨੀਫਿਟ ਆ ਸਾਰਾ ਕੁਝ। ਬਾਕੀ 8 ਤੋਂ 5 ਜੌਬ ਹੋਣੀ ਆ। ਹੋਪਫੁਲੀ ਤੁਸੀਂ ਲਾਈਕ ਕਰੋਗੇ, ਫੈਮਿਲੀ ਟਾਈਮ, ਉਹ ਸਾਰਾ ਕੁਝ ਜਿਹੜਾ ਉਹ ਨਾਲ ਆਉਂਦਾ ਨਾਲ ਜੀ। ਜੀ ਮੈਂ ਆਲਰੇਡੀ ਉਹ ਮੈਂ ਜੁਆਇਨ ਕਰ ਚੁੱਕਿਆ ਸੀ, ਬਸ ਉਹ ਫਿਰ ਉਹਦੇ ਵਿੱਚ ਸਮਾਂ ਬਹੁਤ ਘੱਟ ਸੀ, 7 ਘੰਟੇ ਹੀ ਸੀ ਤੇ ਉਹ ਫੈਮਿਲੀ ਦਾ ਏਦਾਂ ਚੱਲ ਨਹੀਂ ਰਿਹਾ ਜੀ ਗੁਜ਼ਾਰਾ। ਵੈਸੇ ਤਾਂ ਪੇ ਵਧੀਆ ਸੀ, ਪਰ 2 ਦਿਨ ਵਿੱਚ ਛੁੱਟੀ, ਮਹੀਨੇ ਦੇ ਵਿੱਚ 20 ਦਿਨ ਹੀ ਸਕੂਲ ਲੱਗਦਾ ਸੀ। ਪਰ ਉਹ ਸਰ ਕਹਿੰਦੇ ਵੀ ਨਹੀਂ ਦੇਖੋ ਇਹ ਅਪਰਚੁਨਿਟੀ ਹੈ ਵੀ ਜੇ ਤੁਸੀਂ ਡਰਾਈਵਿੰਗ ਕਰ ਸਕਦੇ ਹੋ ਤਾਂ ਨਵੇਂ ਸੈਸ਼ਨ ਤੋਂ ਸਾਡੇ ਹੁਣ ਡਰਾਈਵਿੰਗ ਦੀ ਲੋੜ ਹੈ ਤੇ ਉਸ ਟਾਈਮ ਤੁਸੀਂ ਚਲੋ ਫਿਰ ਦੋ ਹੋ ਜਾਣੇ ਕੰਮ ਤੁਹਾਡੇ ਉੱਥੇ ਨਾਲ। ਚਲੋ ਵਧੀਆ। ਤੇ ਲਾਇਸੈਂਸ ਲਓ ਤੇ ਵੀ ਬੱਸ ਨਾਲ ਸਵੇਰੇ ਗੇੜਾ ਲਾਇਆ, ਲਾਇਬ੍ਰੇਰੀ ਕਰਿਆ, ਸ਼ਾਮ ਨੂੰ ਫਿਰ ਗੇੜਾ ਬੱਚਿਆਂ ਨੂੰ ਵਾਪਸ। ਚਲ ਵਧੀਆ ਹੋ ਜਾਣਾ ਜੀ। ਓਕੇ, ਥੈਂਕ ਯੂ, ਧੰਨਵਾਦ ਜੀ, ਧੰਨਵਾਦ। ਚਲੋ ਇਹ ਵੀ ਇੱਕ, ਚਲੋ ਦੇਖੋ ਗੱਲਾਂ 'ਚ ਗੱਲ ਨਿਕਲਦੀ ਆ ਹਰਜੋਤ ਜੀ, ਇਹ ਵੀ ਪਤਾ ਲੱਗਦਾ ਆ। ਹੁਣ ਕੱਲ ਦੇਖੋ ਕਈ ਵਾਰ ਹੁਣ ਜਦੋਂ ਨਵੇਂ ਆਉਂਦੇ ਆ ਪੈਸੇ ਦੀ ਵੀ ਜ਼ਰੂਰਤ ਹੁੰਦੀ ਹੈ। ਨਹੀਂ ਸਾਰਾ ਕੁਝ ਹੀ ਆ, ਸਾਰਾ ਕੁਝ ਦੇਖਣਾ ਪੈਂਦਾ। ਹੁਣ ਕੱਲ ਆਪਾਂ ਦੱਸ ਰਹੇ ਸੀ ਵੀ ਫਰੈਜ਼ਨੋ ਯੂਨੀਫਾਈਡ ਵਾਲੇ ਇਸ ਟਾਈਮ ਸਬਸਟੀਟਿਊਟ ਟੀਚਰ ਦੀ ਭਾਲ 'ਚ ਆ,
$500 ਦਿਹਾੜੀ ਦਾ ਉਹਨਾਂ ਨੇ ਦੇਣਾ, ਕਿਉਂਕਿ ਫਰੈਜ਼ਨੋ ਟੀਚਰ ਐਸੋਸੀਏਸ਼ਨ ਵਿੱਚ 4000 ਟੀਚਰ ਆ, ਉਹ ਮੇ ਵੀ ਸਟ੍ਰਾਈਕ ਤੇ ਚਲੇ ਜਾਣੇ ਆ। ਉਹ ਉਹਨਾਂ ਦਾ ਨੈਗੋਸ਼ੀਏਸ਼ਨ ਹੋਣੀ ਹੈ, ਉਦੋਂ ਸਟ੍ਰਾਈਕ ਤੇ ਜਾਣੀ ਹੈ ਤੇ ਉਹਨਾਂ ਨੂੰ ਲੋੜ ਪੈਣੀ ਆ ਸਬਸਟੀਟਿਊਟ ਟੀਚਰਸ ਦੀ। ਆਪਣੇ ਬਹੁਤ ਸਾਰੇ ਲੋਕ ਜਿਹੜੇ ਉਹ ਆਏ ਆ 30+ ਜਾਂ 35+ ਲਾ ਲਓ, ਉਹਨਾਂ ਨੇ ਕਾਫੀ ਪੜ੍ਹਾਈਆਂ ਕੀਤੀਆਂ ਹੋਈਆਂ, ਜਿਹੜੇ ਕੁਆਲੀਫਾਈ ਕਰ ਜਾਂਦੇ ਆ ਸਬਸਟੀਟਿਊਟ ਟੀਚਰ ਦੇ ਤੌਰ ਦੇ ਉੱਤੇ। ਸੋ ਫਰੈਜ਼ਨੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਨਾਲ ਕਰੋ, ਜੇ ਤੁਹਾਨੂੰ ਚੰਗਾ ਲੱਗਦਾ ਆ। ਉਹ ਲੋੜ ਤਾਂ ਰਹਿੰਦੀ ਹੈ, ਕਿਉਂਕਿ ਸਟਾਫ ਸ਼ਾਰਟੇਜਿਸ ਤਾਂ ਹਰ ਇੱਕ ਪਾਸੇ ਹੀ ਆ। ਸੋ ਯੂ ਨੈਵਰ ਨੋ, ਮੌਕਾ ਜਿਹੜਾ ਉਹ ਬਣ ਸਕਦਾ ਆ। ਇਹ ਤਾਂ ਰਮਨ ਜੀ ਪ੍ਰੋਜ਼ ਐਂਡ ਕੌਨਸ ਆ। ਕਿਤੇ ਟਾਈਮ ਤੁਹਾਨੂੰ ਫੈਮਿਲੀ ਨਾਲ ਵੱਧ ਮਿਲਦਾ ਹੈ, ਕਿਤੇ ਡਾਲਰ ਵੱਧ ਮਿਲਦੇ ਆ। ਸੋ ਯੂ ਹੈਵ ਟੂ ਐਡਜਸਟ। ਆਪਾਂ ਇਹ ਫੈਸਲਾ ਲੈਣਾ ਵੀ ਲੌਂਗ ਟਰਮ ਚ ਆਪਾਂ ਨੂੰ ਕਿਹੜੀ ਚੀਜ਼ ਚ ਜਿਹੜਾ ਬੈਨੀਫਿਟ। ਜੀ ਚਲੋ, ਇੱਕ ਆਫ ਦਾ ਲਾਈਨ ਮੈਂ ਟਰਕਿੰਗ ਤੁਹਾਡੇ ਨਾਲ ਟੌਪਿਕ ਡਿਸਕਸ ਕਰਦਾ ਕਿ ਆਪਣੇ ਚ ਨਾ ਇਨਫੀਰੀਅਰ ਕੰਪਲੈਕਸ ਬੜਾ, ਖਾਸ ਕਰਕੇ ਪੰਜਾਬੀਆਂ ਚ ਰਹਿੰਦਾ। ਰਾਜਕਰਮਵੀਰ ਸਿੰਘ ਤੁਹਾਡੇ ਪ੍ਰੋਫੈਸਰ ਰਹੇ ਆ, ਪ੍ਰੋਫੈਸਰ ਅਵਤਾਰ ਸਿੰਘ ਉੱਥੇ ਸੈਨੋਜ਼ੇ ਸਟੇਟ ਯੂਨੀਵਰਸਿਟੀ ਚ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਉਹ ਚੇਅਰਮੈਨ ਵੀ ਰਹੇ ਆ, ਮੇਰੇ ਦੋਸਤ ਸੀ। ਤੇ ਉਹ ਹਮੇਸ਼ਾ ਕਹਿੰਦੇ ਯਾਰ ਜਦੋਂ ਪੰਜਾਬੀ ਬੰਦਾ ਆਉਂਦਾ ਨਾ, ਜਿਹਦੇ ਕੋਲ ਡਿਗਰੀ ਹੁੰਦੀ ਆ, ਉਹ ਇੱਥੇ ਆ ਕੇ ਟੈਕਨੀਸ਼ੀਅਨ ਦੀ ਜੌਬ ਲੱਭਦਾ, ਤੇ ਜਿਹੜਾ ਸਾਊਥ ਇੰਡੀਅਨ ਆਉਂਦਾ ਕਹਿੰਦਾ ਉਹਨਾਂ ਕੋਲ +2 ਜਾਂ 2 ਈਅਰ ਦਾ ਕਾਲਜ ਕੀਤਾ ਹੋਵੇ, ਉਹ ਇੰਜੀਨੀਅਰ ਦੀ ਜੌਬ ਲੱਭਦਾ, ਹਨਾ। ਕੌਨਫੀਡੈਂਸ ਜਿਹੜਾ ਆ ਆਪਾਂ ਬਹੁਤ ਘੱਟ ਰੱਖਦੇ ਹੈਗੇ ਆ। ਸੋ ਆਪਾਂ ਨੂੰ ਹਰ ਇੱਕ ਫੀਲਡ ਦੇ ਵਿੱਚ ਐਕਸੈਲ ਕਰਨਾ ਚਾਹੀਦਾ। ਜੀ ਬਿਲਕੁਲ। ਤੇ ਰਮਨ ਜੀ ਆਪਣੇ ਨਾਲ ਅਗਲੇ ਕਾਲਰ ਜੁੜੇ ਨੇ, ਪੌਲ ਜੀ ਟੋਰਾਂਟੋ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਨਵੀਨ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਪਾਂ ਆਟੋਨੋਮਸ ਟਰੱਕ ਦੀ ਗੱਲ ਕਰ ਰਹੇ ਹਾਂ ਰਮਨ ਜੀ। ਮੈਨੂੰ ਵੀਡੀਓ ਭੇਜੀ ਹੈ ਜੀ ਕਿਸੇ ਵੀਕ ਨੇ, ਮੈਂ ਕੱਲ ਸ਼ੇਅਰ ਵੀ ਕੀਤੀ ਹੈ। ਉਹ 1.5-2 ਮਿੰਟ ਦੀ ਵੀਡੀਓ ਹੈ। ਇਹ ਗਲੈਡ ਹੈਂਡ ਵਾਲੀ ਵੀ ਉਹ ਖਤਮ ਕਰ ਰਹੇ ਆ ਜੀ, ਬਾਈ ਹੈਂਡ ਲਾਉਣੇ, ਇਲੈਕਟ੍ਰਿਕ ਵਾਇਰ ਲਾਉਣੀ ਥੱਲੇ, ਉਹ ਕਰੈਂਕ ਲੈਗਸ ਵਾਲਾ ਵੀ ਕੰਮ ਖਤਮ ਕਰ ਦਿੱਤਾ ਜੀ। ਉਹ ਕਲਿੱਕ ਹੁੰਦੇ ਇੱਕ ਲੈਗ ਆਪਣੇ ਆਪ ਚੁੱਕੀਆਂ ਜਾ ਰਹੀਆਂ ਨੇ। ਇਹਦੇ ਬਾਰੇ ਕੋਈ ਹੋਰ ਡਿਟੇਲ ਹੋਰ ਕਿਤੇ ਪੜ੍ਹਨ ਦੇਖਣ ਸੁਣਨ ਨੂੰ ਮਿਲਿਆ ਨਹੀਂ ਭਾਜੀ। ਇਹ ਕੀ ਟੈਕਨੋਲੋਜੀ ਆ ਰਹੀ ਹੈ? ਔਰ ਇਸ ਹਿਸਾਬ ਨਾਲ ਦੇ ਹੈਂਡ ਵੀ ਫ੍ਰੀ ਹੋ ਜਾਣੇ ਜੀ, ਡਰਾਈਵਰ ਦੀ ਸੀਟ ਤਾਂ ਉਹਨਾਂ ਨੇ ਫ੍ਰੀ ਕਰ ਹੀ ਦਿੱਤੀ ਹੈ। ਉਹ ਜੋ ਕਲਿੱਕ ਕੀਤਾ ਤਾਂ ਸਾਰਾ ਕੁਝ ਆਪੇ ਜੁੜ ਗਿਆ, ਲਾਈਟਾਂ ਵੀ ਔਨ ਹੋ ਗਈਆਂ, ਉਹ ਲੈਗਸ ਵੀ ਆਪਣੇ ਆਪ ਟੈਂਕ ਘੁੰਮ ਕੇ ਲੱਤਾਂ ਪੂਰਾ ਹੋ ਗਈਆਂ ਜੀ। ਉਹਦਾ ਬਾਰੇ ਕੋਈ ਡਿਟੇਲ ਹੈਗੀ ਹੈ ਭਾਜੀ, ਕੋਈ ਮਿਲ ਸਕਦੀ ਹੈ ਕਿਤੇ ਹੋਰ? ਦੇਖੋ ਜੀ, ਗੱਲ ਏਦਾਂ ਹੈਗੀ ਆ, ਜਦੋਂ ਆਪਾਂ ਆਟੋਨੋਮਸ ਟਰੱਕ ਕਰਤਾ, ਜਦੋਂ ਵਿੱਚ ਡਰਾਈਵਰ ਹੀ ਨਹੀਂਗਾ, ਤੇ ਫਿਰ ਉੱਥੇ ਉਹ ਕਰਨਾ ਹੀ ਪੈਣਾ, ਬਾਕੀ ਟੈਕਨੋਲੋਜੀ ਵੀ ਹੋਣੀ ਹੀ ਹੁੰਦਾ। ਉਹ ਤਾਂ ਫਿਰ ਜ਼ਰੂਰੀ ਆ ਕਿ ਸਾਰਾ ਕੁਝ ਉਹਦੇ ਨਾਲ ਹੀ ਹੋਣਾ ਆ। ਸੋ ਉਹ ਕਿਤੇ ਕੋਈ ਨਾ ਕੋਈ ਕੰਪਨੀ ਆ ਜਾਂਦੀ ਹੈ ਜਿਹੜੀ ਏਦਾਂ ਦੀ ਚੀਜ਼ ਕਰਦੀ ਹੈਗੀ ਹੈ, ਕਿਉਂਕਿ ਜਿਹੜੀਆਂ ਟ੍ਰੇਲਰ ਦੀਆਂ ਲੈਗਸ ਹੈਗੀਆਂ ਉਹ ਕਈ ਵਾਰੀ ਬਹੁਤ ਸਟਿਫ ਹੁੰਦੀਆਂ ਹੈਗੀਆਂ, ਨਹੀਂ ਕਿਸੇ ਕੋਲੋਂ ਕਰੀਆਂ ਜਾਂਦੀਆਂ ਜਾਂ ਕੁਛ ਹੁੰਦਾ, ਕੁਛ ਨਾ ਕੁਛ ਰਹਿੰਦਾ ਹੈਗਾ। ਤੁਸੀਂ ਮੇਰੇ ਖਿਆਲ ਅੱਜ ਤੋਂ ਮੇਰੇ ਖਿਆਲ ਮੈਂ 10 ਸਾਲ 7-8 ਸਾਲ ਦੀ ਗੱਲ ਹੈਗੀ ਆ, ਉਹਦੇ ਚ ਜਿਹੜੇ ਟ੍ਰੇਲਰ ਹੈਗੇ ਆ, ਟ੍ਰੇਲਰ ਦੀ ਮੂਵਿੰਗ ਫਲੋਰ ਹੈਗੀ ਆ। ਸੋ ਜਿੱਥੇ ਜਿਨ੍ਹਾਂ ਕੋਲ ਡੌਕ ਨਹੀਂ ਹੈਗੇ, ਉਹਨਾਂ ਦੇ ਕੋਲ ਉਹ ਟ੍ਰੇਲਰ ਜਿਹੜੇ ਆ ਉਹ ਕੰਮ ਕਰਦੇ ਹੈਗੇ ਕਿ ਉਹ ਸਾਰੀ ਟ੍ਰੇਲਰ ਦੀ ਜਿਹੜੀ ਫਲੋਰ ਮੂਵ ਹੁੰਦੀ ਆ, ਤੁਸੀਂ 2 ਪੈਲਟ ਲਿਆਣ ਕੇ ਸਾਈਡ ਬਾਈ ਸਾਈਡ ਰੱਖ ਦਿੰਦੇ ਆ, ਤੇ ਉਹ ਮੂਵ ਹੋਈ ਜਾਂਦੇ ਆ। ਜਿਹੜੇ ਪੈਲਟ ਆ ਉਹ ਅੱਗੇ ਨੂੰ ਤੁਰੇ ਜਾਂਦੇ ਆ, ਪਿੱਛੇ ਤੁਸੀਂ ਰੱਖੀ ਜਾਂਦੇ ਆ, ਤੇ ਜਦੋਂ ਲਾਉਣੇ ਏਦਾਂ ਹੀ ਉਹ ਪਿੱਛੇ ਨੂੰ ਤੁਰੇ ਆਉਂਦੇ ਆ, ਤੁਸੀਂ ਪਿੱਛੋਂ ਫੋਰਕਲਿਫਟ ਪਿੱਛੋਂ ਲਾਈ ਜਾਂਦੇ ਜਿਸ ਕੋਲ ਡੌਕ ਹੈ ਨਹੀਂ। ਸੋ ਇਨੋਵੇਸ਼ਨ ਚੱਲਦੀ ਰਹਿੰਦੀ ਹੈ, ਕੁਝ ਹੁੰਦਾ ਰਹਿੰਦਾ। ਸੋ ਕੋਈ ਵੱਡੀ ਗੱਲ ਨਹੀਂ ਹੈਗੀ, ਇਟਸ ਜਸਟ ਅ ਨਾਰਮਲ ਥਿੰਗ ਕਿ ਜਿਹਦੇ ਚ ਇਨੋਵੇਸ਼ਨ ਜਿਹੜੀ ਆ ਉਹ ਇਦਾਂ ਦੀ ਚੱਲਦੀ ਰਹਿੰਦੀ ਹੈ। ਜੀ ਮਤਲਬ ਵੀ ਹੌਲੀ ਖਤਮ ਕਰਨ ਚ ਆਏ ਆ ਜੀ, ਬਸ ਉਹ ਕਲਿੱਕ ਆਪਣੇ ਆਪ ਕਲਿੱਕ ਹੋ ਗਿਆ। ਜਦੋਂ ਡਰਾਈਵਰ ਹੀ ਨਹੀਂ ਰਹਿਣਾ ਟਰੱਕ। ਪਾਲ ਜੀ, ਜਦੋਂ ਤੇ ਆਪਾਂ ਆਏ ਆ ਨਾ ਹਰਜੋਤ ਜੀ, ਰਮਨ ਜੀ, ਜਦੋਂ ਤੁਸੀਂ ਆਏ ਕਿੰਨੀਆਂ ਅਸੈਂਬਲੀ ਲਾਈਨਾਂ ਹੁੰਦੀਆਂ ਸੀ, ਆਪਾਂ ਖਤਮ ਹੁੰਦੀਆਂ ਦੇਖੀਆਂ ਹੀ ਆ ਨਾ। ਬਿਲਕੁਲ ਇਹ ਵੀ ਚੀਜ਼ਾਂ ਹੋਣੀਆਂ ਹੀ ਹੋਣੀਆਂ, ਆਪਾਂ ਭੱਜ ਨਹੀਂ ਸਕਦੇ ਇੱਥੋਂ। ਹੁਣ ਤੁਸੀਂ ਉਹਨੂੰ ਕਹੇ ਉਹ ਤੁਹਾਨੂੰ ਸੀਰੀ ਕਹਿ ਦਿੰਦੀ ਆ ਵੀ ਉਹ ਜੀ ਟੀਵੀ ਔਨ ਕਰ ਦਿਓ, ਮੇਰਾ 에ਅਰ ਕੰਡੀਸ਼ਨ ਔਨ ਕਰ ਦਿਓ, ਮੇਰਾ ਆਹ ਸਮਾਰਟ ਕਰਦੇ ਨਾ ਹੋਮ ਸਾਰੇ। ਕਮਾਂਡ ਤੇ ਹੋ ਗਿਆ ਜੀ ਸਾਰਾ ਕੁਝ। ਬਿਲਕੁਲ ਜੀ, ਬਿਲਕੁਲ। ਠੀਕ ਹੈ ਜੀ, ਬੜੀ ਮਿਹਰਬਾਨੀ, ਧੰਨਵਾਦ। ਧੰਨਵਾਦ। ਸੋ ਬਿਲਕੁਲ ਆਪਾਂ ਜ਼ਰੂਰ ਸਰੋਤਿਆਂ ਦੇ ਨਾਲ, ਕਿਉਂਕਿ ਬਹੁਤ ਤੇਜ਼ੀ ਦੇ ਨਾਲ ਟੈਕਨੋਲੋਜੀ ਬਦਲ ਰਹੀ ਆ, ਤੁਹਾਡੇ ਨਾਲ ਨਵੇਂ ਆਰਟੀਕਲ ਜੋ ਆਉਂਦੇ ਉਹ ਸਾਂਝੇ ਕਰਦੇ ਰਿਹਾ ਕਰਾਂਗੇ, ਤੇ ਜਿੰਨੇ ਸਾਡੇ ਸਰੋਤੇ ਸੁਣ ਰਹੇ ਆਪ ਵੀ ਪੜ੍ਹਿਆ ਕਰੋ। ਬਿਲਕੁਲ। ਇਹ ਜਿਹੜੀ ਗੱਲ ਕਰ ਰਹੇ ਨਾ ਰਮਨ ਜੀ, ਇਹ ਫਰਵਰੀ ਇਸ ਸਾਲ ਦਾ ਪੁਰਾਣਾ ਇੱਕ ਬਹੁਤ ਆਰਟੀਕਲ ਲੱਭਾ ਮੈਨੂੰ, ASI ਲੌਜਿਸਟਿਕਸ ਤੇ ਸਿੱਖ ਦਾ। ਉਹ ਰਿਵਰਸ ਕਰਦਾ ਹੈ ਆਪਣੇ ਆਪ ਟ੍ਰੇਲਰਸ ਦੇ ਵਿੱਚ ਆਟੋਨੋਮਸਲੀ। ਸੋ ਵੱਖਰੀਆਂ ਕਿਟਸ ਜਿਹੜੀਆਂ ਆ ਉਹ ਰੈਗੂਲਰ ਟਰੱਕ ਨੂੰ ਬੇਸਿਕਲੀ ਸਮਾਰਟ ਟਰੱਕ ਤੇ ਆਟੋਨੋਮਸ ਟਰੱਕ ਜਿਹੜਾ ਆ ਉਹ ਬਣਾ ਰਹੇ ਆ। ਸੋ ਐਕਸਟਰਾ ਜਿਹੜੀਆਂ ਆ ਉੱਤੇ ਕਿਟਸ ਲੱਗ ਕੇ ਉਹਦੇ ਵਿੱਚ ਐਡੀਸ਼ਨ ਹੋ ਕੇ, ਤੇ ਆਉਣ ਵਾਲੇ ਸਮੇਂ 'ਚ ਰੈਗੂਲਰ ਟਰੱਕਸ ਨੂੰ ਵੀ ਉਹਨਾਂ ਨੇ ਉਸ ਪਾਸੇ ਵੱਲ ਨੂੰ ਜਿਹੜਾ ਉਹ ਕਰ ਦੇਣਾ। ਸੋ ਜਿਹੜਾ ਸਵਾਲ ਪੁੱਛ ਰਹੇ ਆ ਸਤਨਾਮ ਭੈਣ ਜੀ ਵੀ ਕੀ ਹੋਊਗਾ ਰੈਗੂਲਰ ਟਰੱਕਸ ਦਾ, ਉਹਦਾ ਇਹੀ ਹੈ, ਇਹਨਾਂ ਨੇ ਕਿਟਸ ਜਿਹੜੀਆਂ ਤਿਆਰ ਕਰ ਲੈਣੀਆਂ, ਉਹਦੇ ਵਿੱਚ ਹੀ ਐਡ ਹੋ ਕੇ ਉਹਨਾਂ ਨੇ ਸਾਰਾ ਕੁਛ ਉਸ ਨੂੰ ਜਿਹੜਾ ਉਹ ਕਰ ਲੈਣਾ, ਡਿਸਪੋਜ਼ ਆਫ ਨਹੀਂ ਕਰਦੇ ਏਡੀ ਜਲਦੀ। ਜਿਹੜੇ ਆਟੋਨੋਮਸ ਟਰੈਕਟਰ ਦੀ ਗੱਲ ਕਰ ਰਹੇ ਸੀ, ਆਟੋਮੈਟਿਕਲੀ ਆਪੇ ਚੱਲਣ ਵਾਲੇ, ਉਹਦੇ ਵਿੱਚ ਵੀ ਟਰੈਕਟਰ ਰੈਗੂਲਰ ਆ, ਪਰ ਕਿਟਸ ਲੱਗ ਕੇ
ਉਹ ਆਪਣੇ ਆਪ ਚੱਲਣ ਵਾਲਾ ਆ। ਸਨੀ ਹੁਣਾਂ ਦਾ ਸਵਾਲ ਆਇਆ ਆ ਰਮਨ ਜੀ ਫੇਸਬੁੱਕ ਦੇ ਉੱਤੇ ਵੀ ਬਲੈਕ ਆਈਸ ਤੇ ਕਿੱਦਾਂ ਚੱਲੂਗਾ ਆਟੋਨੋਮਸ ਜਿਹੜਾ ਟਰੱਕ। ਸੋ ਉਹਦੇ ਤੇ ਕਿੱਦਾਂ, ਸੋ ਆਈ ਥਿੰਕ ਆਟੋਮੈਟਿਕਲੀ ਹੌਲੀ ਆਉਣ ਵਾਲੇ ਸਮੇਂ 'ਚ ਉਹਦੇ ਤੇ ਵੀ ਉਹ ਟੈਸਟ ਜਿਹੜੇ ਉਹ ਕਰ ਹੀ ਰਹੇ ਹੋਣੇ ਆ। ਬਿਲਕੁਲ ਜੀ, ਜਿਹੜਾ ਆਪਣਾ ਜਿਹੜੀ ਬਲੈਕ ਆਈਸ ਆ ਉੱਥੇ ਤਾਂ ਡਰਾਈਵਰ ਕੋਲੋਂ ਟਰੱਕ ਬਹੁਤ ਔਖਾ ਚੱਲਦਾ ਹੈ। ਸੋ ਆਟੋਨੋਮਸ ਕੋਈ ਹੋਣਾ ਨਹੀਂ ਤੇ ਉਹਨੂੰ ਕਿਤੇ ਪੁੱਛਾਂਗੇ ਵੀ ਕਿੱਦਾਂ ਚੱਲਦਾ ਹੈ। ਹਾਂ, ਸਪੈਕੂਲੇਸ਼ਨਸ ਹੈ Speculations. ਸਪੈਕੂਲੇਸ਼ਨਸ ਹੈ ਆਪਾਂ ਪਰ ਇੱਕ ਚੀਜ਼ ਪਰ ਹੋਈ ਸ਼ੁਰੂਆਤ ਹੋ ਗਈ ਆ ਉਹਨਾਂ ਏਰੀਆ 'ਚ। ਦੇਖੋ ਜਿੱਦਾਂ ਮੈਂ ਹੁਣ ਦੱਸਿਆ ਓਕਲਾਹੋਮਾ, ਟੈਕਸਸ, ਸੋ ਜਿੱਥੇ ਜਿੱਥੇ ਨਹੀਂ ਆਈਸ ਪੈਣੀ ਜਾਂ ਹੋਰ ਹਨਾ, ਉਹਨੇ ਹੌਲੀ ਹੌਲੀ ਇੱਕ ਏਰੀਆ, ਦੂਸਰਾ ਏਰੀਆ, ਤੀਸਰਾ ਏਰੀਆ ਏਦਾਂ ਕਰੂਗਾ। ਪਰ ਰਮਨ ਜੀ ਜੀ ਹਾਂਜੀ ਜੋ ਭਾਈ ਇੱਥੇ ਹੋ ਸਕਦਾ ਨਾ ਵੀ ਆਪਾਂ ਜਿੱਥੇ ਆਈਸ ਪੈਂਦੀ, ਸਨੋ ਪੈਂਦੀ, ਉਧਰ ਨੂੰ ਮੂਵ ਹੋ ਜਾਈਏ, ਕਿਉਂਕਿ ਉੱਥੇ ਤਾਂ ਆਟੋਨੋਮਸ ਚੱਲਣੇ ਨਹੀਂ, ਉੱਥੇ ਆਪਾਂ ਚਲਾਉਣੇ ਪੈਣੇ। ਬਾਅਦ ਸ਼ਵਲ ਲੈ ਕੇ ਤੇ ਬਾਅਦ ਬਰਫੀ ਬਾਅਦ ਚੱਕਦੇ ਫਿਰ ਉਹ ਉੱਥੇ ਫਿਰ ਇਹ ਵੀ ਨਹੀਂ ਚੱਕਦੇ, ਉੱਥੇ ਬਰਫ਼ ਸਿੱਟਦੇ, ਫਿਰ ਉਹ ਸੜਕ ਆਪ ਇਕੱਠੇ ਕਰਕੇ ਸਿੱਟਦੇ ਫਿਰ ਉਹ। ਅੱਛਾ, ਪਰ ਇਹ ਰਮਨ ਜੀ ਜੋ ਜੀ ਗੱਲ ਜਿਹੜੀ ਮੈਂ ਗੱਲ ਕਰ ਰਿਹਾ ਸੀ, ਇੱਥੇ ਆਟੋਨੋਮਸ ਚੱਲਦਾ, ਅਗਲਾ ਕਹਿੰਦਾ ਕੋਈ ਗੱਲ ਨਹੀਂ, ਮੈਂ ਵੀ ਸੜਕ ਤੇ ਲਿਆਣ ਕੇ ਬਰਫ਼ ਸਿੱਟੂਗਾ, ਦੇਖਦਾ ਕਿੱਦਾਂ ਚੱਲਦਾ ਜੀ। ਰਮਨ ਜੀ, ਹਰਜੋਤ ਜੀ, ਪਰ ਇੱਕ ਗੱਲ ਆਪਾਂ ਰੀਸੈਂਟਲੀ ਦੇਖਿਆ ਵੀ ਕੁਛ ਕੁ ਵੀਕਸ ਦੇ ਵਿੱਚ ਜਾਂ ਕੁਛ ਮੰਥਸ ਦੇ ਵਿੱਚ ਇਹਦੀ ਜਿਹੜੀ ਗੱਲਬਾਤ ਹੈ ਨਾ ਬਹੁਤ ਤੇਜ਼ ਹੋ ਗਈ ਆ। ਲਾਈਕ ਕੋਈ ਅੱਗੇ ਕਿਤੇ ਟਾਵੀਂ ਕੋਈ ਕਿਤੇ ਆਉਂਦੀ ਸੀ ਮਹੀਨੇ ਛਮਾਈ ਕੋਈ ਇਦਾਂ ਦੀ ਗੱਲ, ਪਰ ਹੁਣ ਐਵਰੀ ਡੇ ਕੁਛ ਨਾ ਕੁਛ ਨਵਾਂ ਇਸ ਦੇ ਵਿੱਚ ਜਿਹੜਾ ਉਹ ਆ ਰਿਹਾ ਆ। ਲਾਗੇ ਇਦਾਂ ਰਿਹਾ ਵੀ ਇੱਕ ਕਿਸੇ ਬ੍ਰੇਕਿੰਗ ਪੁਆਇੰਟ ਦੇ ਉੱਤੇ ਪਹੁੰਚੇ ਆ ਵੀ ਜਿਸ ਤੋਂ ਬਾਅਦ ਦੇ ਵਿੱਚ ਤੇਜ਼ੀ ਦੇ ਨਾਲ ਟੈਕਨੋਲੋਜੀ ਵੱਧ ਸਕਦੀ ਆ। ਕਿਉਂਕਿ ਸਾਰਿਆਂ ਨਾਲੋਂ ਵੱਡੀ ਜਿਹੜੀ ਸੀਗੀ ਨਾ ਚੀਜ਼ ਸੀਗੀ ਕੈਲੀਫੋਰਨੀਆ ਦੇ ਵਿੱਚ ਜਦੋਂ ਦਾ ਉਹ ਚੀਜ਼ ਵੀਟੋ ਹੋਇਆ ਬਾਅਦ ਜਿਹੜੇ ਸਾਰੇ ਜਿਹੜੇ ਇਹਦੇ ਹੈਗੇ ਆ ਆਪਣੇ ਮੈਨੂਫੈਕਚਰ ਹੈਗੇ ਨਾ, ਉਹਨਾਂ ਦੇ ਅੱਖਾਂ ਜਿਹੜੀਆਂ ਉਹ ਚਮਕਣ ਲੱਗ ਗਈਆਂ, ਕਿਉਂਕਿ ਕੈਲੀਫੋਰਨੀਆ ਨੇ ਹੀ ਉਹ ਚੀਜ਼ ਨੂੰ ਜਿਹੜਾ ਆ ਉਹ ਬਣਾਉਣਾ ਆ, ਫੋਟੋ ਕਰਨਾ ਹੈ। ਕੈਲੀਫੋਰਨੀਆ ਹੀ ਇਸ ਇੱਕ ਸਟੇਟ ਐਸੀ ਹੈਗੀ ਆ ਜਿਹੜੀ ਕਿ ਨਵੀਂ ਟੈਕਨੋਲੋਜੀ, ਨਵਾਂ ਕੰਮ, ਨਵੇਂ ਲੀਡ ਕਰਦੀ ਉਸ ਚੀਜ਼ ਦੇ ਵਿੱਚ, ਹਰ ਚੀਜ਼ ਨੂੰ ਲੀਡ ਕਰਦੀ ਆ। ਸੋ ਜੇ ਕੈਲੀਫੋਰਨੀਆ ਇਸ ਚੀਜ਼ ਨੂੰ ਮਨਾ ਕਰ ਦਿੰਦਾ ਤੇ ਸ਼ਾਇਦ ਹੋ ਸਕਦਾ ਸੀ ਪੁਸ਼ਬੈਕ ਹੋ ਜਾਂਦਾ, ਪਰ ਜੇ ਹੁਣ ਵੱਲੋਂ ਕੀਤਾ ਗਿਆ, ਚਲੋ ਭਾਈ ਸਾਰੇ ਜਾਣੇ ਹੁਣ ਵੇਟ ਕਰੋ ਵੀ ਜਦੋਂ ਇੱਧਰੋਂ ਚਾਲੂ ਹੋ ਗਏ ਫਿਰ ਸਾਰੇ ਉਧਰ ਨੂੰ ਚੱਲ। ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀ, ਵੋਲਵੋ $42 ਬਿਲੀਅਨ ਦੀ ਇੰਡਸਟਰੀ ਮੰਨਦਾ ਹੈ ਆਟੋਨੋਮਸ ਟਰੱਕਿੰਗ ਦੀ ਮਾਰਕੀਟ ਨੂੰ, ਕੱਲੀ ਆਟੋਨੋਮਸ ਟਰੱਕਿੰਗ ਦੀ, ਬਾਕੀ ਤਾਂ ਓਬਵੀਅਸਲੀ ਉਹ ਤੋਂ ਕਾਫੀ ਵੱਧ ਹੋਣੀ ਆ। ਸੋ $42 ਬਿਲੀਅਨ ਇੰਡਸਟਰੀ ਇਜ਼ ਅ ਹਿਊਜ ਨੰਬਰ। ਸੋ ਭੈਣ ਜੀ, ਆਪਣਾ ਜਿਹੜੇ ਪਹਿਲੇ ਜਿਹੜੇ ਰੈਗੂਲਰ ਟਰੱਕ ਉਹ ਕਿੱਥੇ ਜਾਣੇ ਆ, ਉਹ ਆਪਾਂ ਮੈਕਸੀਕੋ ਨੂੰ ਭੇਜ ਦੇਣੇ ਆ, ਉੱਧਰ ਮੈਕਸੀਕੋ ਚ ਉਹਨਾਂ ਨੇ ਯਾਰ ਰੈਗੂਲਰ ਟਰੱਕ ਕੈਨੇਡਾ ਨੂੰ ਭੇਜ ਦੇਣੇ, ਕਿਉਂਕਿ ਉੱਧਰ ਤਾਂ ਫਿਰ ਆਪ ਹੀ ਚਲਾਉਣੇ ਪੈਣੇ ਆ। ਕੋਈ ਨਹੀਂ, ਸਾਰੇ ਪਾਸੇ ਜਾਪਾਨ ਵਾਲਿਆਂ ਨੇ ਵੀ ਅੱਜ ਅਨਾਉਂਸ ਕੀਤਾ ਵੀ ਉਹ ਆਉਣ ਵਾਲੇ 10 ਸਾਲਾਂ ਚ ਬਹੁਤ ਵੱਡੀ ਗਿਣਤੀ ਚ ਜਿਹੜੇ ਟਰੱਕ ਆ ਉਹ ਆਫ ਰੋਡ ਕਰਨ ਜਾ ਰਹੇ ਆ। ਉਹ ਕਹਿੰਦੇ ਵੀ ਜਿੰਨੀਆਂ ਵੀ ਸਾਡੀਆਂ ਸ਼ਿਪਮੈਂਟਸ ਆ ਉਹ ਫੈਰੀਜ਼ ਦੇ ਰਾਹੀਂ, ਕਾਰਗੋ ਦੇ ਰਾਹੀਂ, ਟ੍ਰੇਨ ਦੇ ਰਾਹੀਂ ਉਹ ਉੱਦਾਂ ਕਰੂਗੇ, ਹਨਾ। ਤੇ ਉੱਥੇ ਵੀ এনवायरमेंट ਨੂੰ ਲੈ ਕੇ ਉਹ ਬਹੁਤ ਤੇਜ਼ ਹੋਏ ਹੈਗੇ ਆ। ਜੀ ਜੀ। ਰਣਜੀਤ ਸਿੰਘ ਜੀ ਪੁੱਛਦੇ ਨੇ ਹੈਜ਼ਮਟ ਜੌਬਸ ਦੇ ਬਾਰੇ ਦੱਸਿਓ ਜੀ, ਕੀ ਸਕੋਪ ਆ ਜੀ ਉਹਦਾ? ਹੈਜ਼ਮਟ ਜੌਬ ਦਾ ਸਕੋਪ ਬਹੁਤ ਵਧੀਆ ਹੈਗਾ, ਸਾਰਿਆਂ ਨਾਲੋਂ ਵਧੀਆ ਹੈਜ਼ਮਟ ਜੌਬ ਜਿਹੜੀਆਂ ਤੁਹਾਡੀਆਂ ਆਇਲ ਫੀਲਡਸ ਦੀਆਂ ਜੌਬਸ ਹੈਗੀਆਂ, ਜਿਹੜੇ ਆਇਲ ਟੈਂਕਰ ਡਿਲੀਵਰੀਜ਼ ਹੈਗੇ ਆ, ਜਾਂ ਕੋਈ ਵੀ ਹੈਜ਼ਮਟ ਦਾ ਕੰਮ ਹੈਗਾ, ਪੇ ਵੀ ਬਹੁਤ ਵਧੀਆ ਹੈਗੀ ਆ। ਠੀਕ ਆ, ਜ਼ਿੰਮੇਵਾਰੀ ਵਾਲਾ ਕੰਮ ਹੈ, ਬਹੁਤ ਜ਼ਿੰਮੇਵਾਰੀ ਵਾਲਾ ਕੰਮ ਹੈ ਉੱਥੇ, ਮਤਲਬ ਕਿ ਆਪਾਂ ਜਿਹੜੀਆਂ ਉਹ ਲੱਤਾਂ ਜਿਹੜੀਆਂ ਉਹ ਸਟੀਅਰਿੰਗ ਤੇ ਰੱਖ ਕੇ ਨਹੀਂ ਚਲਾ ਸਕਦੇ, ਪਰ ਡੈਫੀਨੇਟਲੀ ਬਹੁਤ ਰਿਵਾਰਡਿੰਗ ਹੈਗਾ ਜਿਹੜਾ ਹੈਜ਼ਮੈਟ ਦਾ ਕੰਮ ਹੈਗਾ, ਔਰ ਬਹੁਤ ਹੀ ਰਿਸਪੌਂਸਿਬਿਲਿਟੀ ਵਾਲਾ ਕੰਮ ਹੈਗਾ, ਕਿਉਂਕਿ ਹੈਜ਼ਮੈਟ ਮਟੀਰੀਅਲ ਜਿਹੜਾ ਹੈਗਾ ਉਹਦੀ ਸਪੈਸ਼ਲ ਰਾਊਟਿੰਗ ਹੁੰਦੀ ਆ, ਸਪੈਸ਼ਲ ਰਾਹ ਤੁਸੀਂ ਟਨਲਸ ਨਹੀਂ ਲੈ ਸਕਦੇ, ਆਹ ਨਹੀਂ ਕਰਦੇ, ਕਾਫੀ ਮਤਲਬ ਕਿ ਡੀਟੇਲ ਹੁੰਦਾ ਕੰਮ, ਪਰ ਰਿਵਾਰਡਿੰਗ ਬਹੁਤ ਆ। ਮੇਰੇ ਕਾਫੀ ਫਰੈਂਡਸ ਹੈਗੇ ਆ ਜਿਹੜੇ ਜਿਨ੍ਹਾਂ ਨੇ ਇਹ ਕੰਮ ਕੀਤਾ ਹੈਗਾ, ਉਹ ਕਰਦੇ ਹੈਗੇ ਆ, ਔਰ ਕਾਫੀ ਉਹਦੇ ਵਿੱਚ ਜਿਹੜੀ ਆ ਮਤਲਬ ਕਿ ਪੇ ਵੀ ਬਹੁਤ ਵਧੀਆ, ਤੇ ਵੈਸੇ ਵੀ ਤੁਹਾਨੂੰ ਜਿਹੜਾ ਆ ਉਹ ਰਿਵਾਰਡਿੰਗ ਹੈਗਾ ਕੰਮ। ਜੀ ਜੀ ਬਿਲਕੁਲ। ਤੇ ਸਮਾਂ ਸਮਾਪਤ ਹੈ। ਮਿਹਰਬਾਨੀ ਰਮਨ ਜੀ ਟਰੱਕਿੰਗ ਬਾਰੇ ਇਹ ਸਾਰੀਆਂ ਗੱਲਾਂ ਬਾਤਾਂ ਕਰਨ ਦੇ ਲਈ, ਤੇ ਮਿਲਦੇ ਆ ਫਿਰ ਆਪਾਂ ਨੈਕਸਟ ਵੀਕ, ਅਗਲੇ ਹਫਤੇ ਫਿਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਰਮਨ ਜੀ। ਤੇ ਹਰਜੋਤ ਜੀ ਆਪਾਂ ਵੀ ਇਜਾਜ਼ਤ ਲੈਂਦੇ ਆ ਜੀ। ਹਾਂ, ਸੋ ਸਰੋਤੇ ਇੱਕ ਵਾਰੀ ਫਿਰ ਦੱਸ ਦਈਏ, ਜਿੰਨੇ ਵੀ ਸਾਡੇ ਸਰੋਤੇ ਆ ਜੋ ਮਰਸਡ ਫੈਮਿਲੀ ਦੇ ਵਿੱਚ ਉਹਨਾਂ ਦੇ ਨਾਲ ਕੀ ਕੁਝ ਵਾਪਰਿਆ ਸੀ, ਜਿਹੜਾ 3 ਵਜੇ ਸ਼ੋਅ ਹੋਣਾ ਹੈ ਰਾਜਕਨਵੀਰ ਸਿੰਘ ਹੁਣੀ, ਪ੍ਰਵੀਨ ਸ਼ਰਮਾ ਹੁਣੀ, ਉਹਦੇ ਵਿੱਚ ਡਿਸਕਸ ਕੀਤਾ ਜਾਊਗਾ, ਤੇ ਤੁਸੀਂ ਵੀ ਪਾਰਟਿਸਿਪੇਟ ਕਰ ਸਕਦੇ ਆ।
ਪਰਿਵਾਰ ਨੂੰ ਜਿਹੜੀ ਆ ਇੱਕ ਤਾਂ ਹੌਸਲੇ ਦੀ ਬਹੁਤ ਜ਼ਰੂਰਤ ਆ, ਤੇ ਦੂਸਰਾ ਜਿਹੜੀਆਂ ਕੋਰਟ ਡੇਟਸ ਹੁੰਦੀਆਂ ਆ ਉਹ ਆਪਾਂ ਅਨਾਉਂਸ ਕਰਦੇ ਰਹਿੰਦੇ ਆ, ਪਰ ਬਾਰ-ਬਾਰ ਉਹ ਐਕਸਟੈਂਡ ਹੋ ਜਾਂਦੀਆਂ। ਉੱਥੇ ਵੀ ਜਿੰਨੇ ਵੱਧ ਤੋਂ ਵੱਧ ਆਪਣੇ ਜਿੰਨੇ ਭੈਣ ਭਰਾ ਜਾ ਸਕਦੇ ਆ ਨਾ, ਉਹਦਾ ਅਸਰ ਪੈਂਦਾ ਆ। ਜੀ ਸੋ 2 ਬੰਦੇ ਜਿਹੜੇ ਆ ਦੋਨੋਂ ਹੀ ਇਸ ਵੇਲੇ ਜੇਲ੍ਹ ਦੇ ਵਿੱਚ ਆ, ਦੋਨੋਂ ਹੀ ਭਰਾ ਜਿਹੜੇ ਆ, ਓਜ਼ੇ ਸਲਗਾਡੋ ਤੇ ਉਹਦਾ ਜਿਹੜਾ ਬ੍ਰਦਰ ਹੈਗਾ, ਜਿਨ੍ਹਾਂ ਅਲਬਰਟੋ। ਓਜ਼ੇ ਸਲਗਾਡੋ ਨੇ ਇਹ ਕੰਮ ਕੀਤਾ ਸੀ। ਸੋ ਉਹਦੇ ਬਾਰੇ ਡਿਸਕਸ ਕੀਤਾ ਜਾਊਗਾ। ਹਸੂਸ ਸਲਗਾਡੋ ਜੀ Yeah. ਜੀ। ਤੇ ਆਪਾਂ ਹੁਣ ਇਜਾਜ਼ਤ ਲੈਂਦੇ ਹਾਂ, ਤੇ ਜਿਹੜਾ ਟੈਕਨੋਲੋਜੀ ਦੀ ਗੱਲਬਾਤ ਹੁੰਦੀ ਆ ਉਹ ਆਪਾਂ ਹਰ ਮੰਡੇ ਨੂੰ ਕਰਦੇ ਹਾਂ ਜੀ 3 ਤੋਂ 4 ਵਜੇ ਦੇ ਵਿੱਚ। ਮੇਰੇ ਨਾਲ ਹਰਵਿੰਦਰ ਸਿੰਘ ਕੰਗ ਤੋਂ ਜੁੜਦੇ ਹੁੰਦੇ ਆ, ਸੋ ਉਹ ਵਾਲਾ ਸ਼ੋਅ ਵੀ ਸੁਣਿਆ ਕਰੋ। ਉਹਦੇ ਵਿੱਚ ਸਾਡੀ ਇਹੀ ਕੋਸ਼ਿਸ਼ ਆ, ਟੈਕਨੋਲੋਜੀ ਜਿੱਦਾਂ ਚੇਂਜ ਹੋ ਰਹੀ ਆ, ਵੱਖ-ਵੱਖ ਟੈਕਨੋਲੋਜੀ ਦੇ ਉੱਤੇ ਆਪਾਂ ਗੱਲਬਾਤ ਕਰਦੇ ਰਹਿੰਦੇ ਆ ਕਿ ਭਵਿੱਖ ਦੇ ਉੱਤੇ ਅਸਰ ਆ, ਕਿੱਦਾਂ ਹੁੰਦਾ ਸੀ, ਕਿੱਦਾਂ ਹੋ ਰਿਹਾ ਤੇ ਕਿੱਦਾਂ ਹੋ ਸਕਦਾ ਆ, ਉਸ ਉੱਤੇ ਆਪਾਂ ਚਰਚਾ ਕਰਦੇ ਰਹਿੰਦੇ। ਉਹ ਵੀ ਜ਼ਰੂਰ ਸੁਣਿਆ ਕਰੋ। ਤੇ ਹੁਣ ਲੈਂਦੇ ਇਜਾਜ਼ਤ। ਇਸ ਤੋਂ ਅਗਲਾ ਪ੍ਰੋਗਰਾਮ ਆਵੇਗਾ ਮਸੂਦ ਮੱਲੀ ਜੀ ਦਾ, ਮੈਂ ਆਵਾਂਗਾ ਨਾਲ ਹਨੇਰੀਆਂ ਦੇ। ਫਿਰ 11:30 ਤੋਂ 1 ਵਜੇ ਦੇ ਵਿੱਚ ਨਜ਼ਰੀਆ, 1 ਤੋਂ 2:30 ਕੁਝ ਗੱਲਾਂ ਕੁਝ ਗੀਤ, 2:30 ਤੋਂ 3 ਵਜੇ ਦੇ ਵਿੱਚ ਅੱਜ ਵੀਰਵਾਰ ਦਾ ਦਿਨ, ਸੋ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਸਿਹਤ ਸੰਭਾਲ ਜਗਵੀਰ ਸਿੰਘ ਹੋਣਾ ਦੇ ਨਾਲ। 3 ਤੋਂ 4 ਦੇ ਵਿੱਚ ਸਾਂਝੀ ਸੱਥ, ਤੇ 4 ਤੋਂ ਲੈ ਕੇ ਤੇ ਫਿਰ 5:30 ਵਜੇ ਤੱਕ ਪ੍ਰੋਗਰਾਮ ਇਤਿਹਾਸ ਦੇ ਝਰੋਖੇ ਚੋਂ 5:40 ਦੇ ਉੱਤੇ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਅਪਡੇਟ ਕੈਲੀਫੋਰਨੀਆ। 6 ਤੋਂ 8 ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ, ਜਿਸ ਵਿੱਚ 7 ਤੋਂ 8 ਵਜੇ ਤੱਕ ਸ਼੍ਰੀ ਪੰਥ ਪ੍ਰਕਾਸ਼ ਦੀ ਜਿਹੜੀ ਲੜੀਵਾਰ ਕਥਾ ਚੱਲ ਰਹੀ ਆ ਉਹ ਆਪਾਂ ਸਰਵਣ ਕਰਾਂਗੇ। ਤੇ 8 ਤੋਂ 8:30 ਵਜੇ ਦੇ ਵਿੱਚ ਦੀਪਕ ਸ਼ਰਮਾ ਚਨਾਰਥਲ ਉਹਨਾਂ ਦੇ ਨਾਲ ਖਬਰ ਤੇ ਨਜ਼ਰ। ਤੇ ਫਿਰ ਅੱਜ ਪਾਣੀ ਚ ਮਧਾਣੀ ਵਾਲਾ ਪ੍ਰੋਗਰਾਮ ਜਿਹੜਾ ਤੁਹਾਡੇ ਲਈ 9 ਤੋਂ 10 ਵਜੇ ਦੇ ਵਿੱਚ ਬਾਤਾਂ ਬੁਝਾਰਤਾਂ ਵਾਲਾ ਪ੍ਰੋਗਰਾਮ ਆ, ਉਹ ਪੇਸ਼ ਕੀਤਾ ਜਾਊਗਾ ਰਾਤੀ 9 ਤੋਂ 10 ਵਜੇ ਤੱਕ। ਇੱਦਾਂ ਹੀ ਪ੍ਰੋਗਰਾਮ ਚੱਲਦੇ ਰਹਿਣਗੇ। ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US।